ਸਾਡੇ ਵੱਡੇ ਵਡੇਰੇ ਇਧਰੋਂ ਗਏ ਨੇ। ਹਾਂਜੀ ਉਹੀ ਗੱਲ ਪੁੱਛਣੀ ਉਹ ਹੈ ਜੀ ਸਾਡੇ ਵੱਡੇ ਵਡੇਰੇ ਜਿਹੜੇ ਨੇ ਉਹ ਜ਼ਿਲ੍ਹਾ ਗੁਜਰਾਂਵਾਲਾ ਹੈ ਅੱਛਾ ਜੀ ਤੇ ਡਾਕਖਾਨਾ ਸ਼ਹਿਰਾ ਵੇਰਕਾਂ ਦਾ ਪਿੰਡ ਰਜਾਦਾ ਹੈ। ਪਿੰਡ ਰਜਾਦਾ ਆ ਪਿੰਡ ਰਜਾਦਾ ਮੇਰੀ ਲਿਸਟ ਦੇ ਵਿੱਚ ਹੈ, ਮੈਂ ਹੁਣ ਜਲਦੀ ਜਾਣਾ ਹੈ। ਉਹ ਕੋਈ ਸਾਡਾ ਇੱਕ ਦਾਦਾ ਇਧਰ ਰਹਿ ਗਿਆ। ਅੱਛਾ ਉਹਨਾਂ ਦਾ ਨਾਮ ਕੀ ਹੈ? ਉਹਦਾ ਨਾਮ ਸੀ ਸੁੰਦਰ ਗੁਲਾਮ ਮੁਹੰਮਦ। ਗੁਲਾਮ ਮੁਹੰਮਦ ਪਹਿਲੇ ਉਹਦਾ ਨਾਮ ਕੀ ਸੀ? ਪਹਿਲਾਂ ਉਹਦਾ ਨਾਮ ਸੁੰਦਰ ਸਿੰਘ ਸੀ। ਸੁੰਦਰ ਸਿੰਘ ਤੋਂ ਗੁਲਾਮ ਮੁਹੰਮਦ। ਇਧਰ ਕਿਹੜਾ ਪਿੰਡ? 3 ਨੰਬਰ ਚੱਕ ਸਾਡਾ ਪਿੰਡ ਇਧਰ। 3 ਨੰਬਰ ਚੱਕ। ਤਹਿਸੀਲ ਕਿਹੜਾ, ਜ਼ਿਲ੍ਹਾ ਕਿਹੜਾ? ਤਹਿਸੀਲ ਦਾ ਤੇ ਮੈਨੂੰ ਯਾਦ ਨਹੀਂ ਹੈਗਾ ਜੀ। ਉਹ ਸਾਨੂੰ ਇੱਥੇ ਸ਼ਹਿਰ ਪਤਾ ਹੀ ਬੇਲੀ। अच्छा हवेली लखा होना है। हाँ लखा बेली। बेटे आप कहाँ से? फगवाड़ा पंजाब। पंजाब से। गाँव? फगवाड़ा मेन। अच्छा स्टूडेंट है? नहीं मैं मैरिड हूँ। अच्छा अच्छा लगती तो बच्ची है जी, छोटी जी ਬੱਚੀ ਹੈ ਜੀ। ਇਹਦੀ ਬੱਚੀ ਬੀਟੈਕ ਕਰਦੀ ਪਈ ਆ। ਇਹਦੀ? ਹਾਂਜੀ। ਪਾਕਿਸਤਾਨ ਬਣਨ ਤੋਂ ਪਹਿਲੇ ਤੁਹਾਡੇ ਬਜ਼ੁਰਗ ਇੱਧਰ ਦੇ ਰਹਿਣ ਵਾਲੇ ਸਨ? ਪਾਕਿਸਤਾਨ 'ਚ ਕਿਹੜਾ ਪਿੰਡ ਸਾਜੇ? ਜਿਉਣੇ ਕਿ ਇਹ ਪਿੰਡ ਸਾਡਾ ਜ਼ਿਲ੍ਹਾ ਲਾਹੌਰ, ਤਹਿਸੀਲ ਕਸੂਰ। ਇੱਕ ਪੁਰਖ ਬਜ਼ੁਰਗ ਰਹਿੰਦੇ ਰਹੇ ਕਿ ਜਾਂ ਸ਼ੁਰੂ ਤੋਂ ਉੱਥੋਂ ਦੇ ਰਹਿਣ ਵਾਲੇ? ਮੇਰੇ ਫਾਦਰ ਇਲਾ, ਉਹਨਾਂ ਦੇ ਪੇਰੈਂਟਸ ਮੇਰੇ ਫਾਦਰ ਇਲਾ ਦਾ ਜਨਮ ਵੀ ਇੱਥੇ ਹੋਇਆ ਸੀਗਾ, ਫੈਸਲਾਬਾਦ ਡਿਸਟ੍ਰਿਕਟ। ਕਿਹੜਾ ਪਿੰਡ ਸੀ ਫੈਸਲਾਬਾਦ 'ਚ? ਹਾਂ ਮੈਨੂੰ ਭੁੱਲ ਗਿਆ, ਉਹਨੇ ਦੱਸਿਆ ਸੀ ਆਪਦੇ। ਪਾਕਿਸਤਾਨ 'ਚ ਤੁਹਾਡੇ ਬਜ਼ੁਰਗਾਂ ਦਾ ਕਿਹੜਾ ਪਿੰਡ ਸੀ? ਤਾਂਦਲਾ ਮੰਡੀ ਸੀਗਾ ਸੀ। ਸਾਡੇ ਦਾਦਾ ਦਾਦੀ ਰਹਿੰਦੇ ਸੀ ਇੱਥੇ। ਮੇਰੇ ਫਾਦਰ ਵੀ ਇੱਥੇ ਰਹੇ ਹੈ। ਅੱਜ ਕੱਲ੍ਹ 87 ਈਅਰ ਦੇ ਹੈ ਜੀ। ਉਹਨਾਂ ਦਾ ਜਨਮ ਇੱਥੇ, ਹਾਂਜੀ ਜਨਮ ਉਹਨਾਂ ਦਾ ਇੱਥੇ ਹੋਇਆ। ਜਦੋਂ ਉਹਨਾਂ ਨੂੰ ਪਤਾ ਲੱਗਿਆ ਅਸੀਂ ਆ ਰਹੇ ਹਾਂ ਇੱਥੇ, ਉਹ ਇੰਨੇ ਭਾਵਕ ਹੋਏ ਕਿ ਮੇਰੇ ਜਨਮ ਸਥਾਨ ਤੇ ਚੱਲੇ ਨੇ ਉੱਥੇ। ਕਿਹੜੀ ਜਗ੍ਹਾ ਤੋਂ ਆਏ ਭਾਜੀ? ਚੰਡੀਗੜ੍ਹ ਤੋਂ ਆਏ ਜੀ। ਚੰਡੀਗੜ੍ਹ ਤੋਂ ਜੀ। ਕੀ ਨਾਮ ਹੈ ਜੀ ਤੁਹਾਡਾ? ਗੁਰਜੀਤ ਸਿੰਘ। ਗੁਰਜੀਤ ਸਿੰਘ। ਤੁਹਾਡਾ ਭਾਜੀ? ਹਰਜੀਤ ਸਿੰਘ। ਹਰਜੀਤ ਸਿੰਘ। ਤੁਸੀਂ ਵੀ ਚੰਡੀਗੜ੍ਹ ਤੋਂ? ਹਾਂਜੀ ਵਾਹ ਬਈ ਵਾਹ। ਤੁਹਾਡਾ ਭਾਜੀ ਕੀ ਨਾਮ ਹੈ? ਬੂਟਾ ਸਿੰਘ। ਬੂਟਾ ਸਿੰਘ ਸਾਹਿਬ। ਤੇ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਜੀ? ਚੰਡੀਗੜ੍ਹ ਤੋਂ। ਤੁਸੀਂ ਭਾਜੀ? ਦਲਵੀਰ ਸਿੰਘ ਜੀ। ਦਲਵੀਰ ਸਿੰਘ ਚੰਡੀਗੜ੍ਹ ਤੋਂ ਜੀ। ਕੀ ਨਾਮ ਹੈ ਜੀ ਆਪਣਾ ਸਰਦਾਰ ਜੀ? ਜਸਵੀਰ ਸਿੰਘ। ਭਾਜੀ ਕਿਹੜੀ ਜਗ੍ਹਾ ਤੋਂ ਆਏ ਜੀ? ਯੂਕੇ ਤੋਂ। ਪਾਕਿਸਤਾਨ ਦੇ ਵਿੱਚ ਤੁਹਾਡੇ ਪੁਰਖਾਂ ਦਾ ਪਿੰਡ ਅਖਾੜਾ ਸੀਗਾ ਜੀ। ਉਕਾੜਾ। ਉਕਾੜੇ ਦੇ ਨਾਲ ਕਿਹੜਾ ਪਿੰਡ ਸੀ? ਯਾਦ ਨਹੀਂ। ਭਾਜੀ ਤੁਹਾਡਾ ਕੀ ਨਾਮ ਹੈ ਜੀ? ਜਸਵੀਰ ਸਿੰਘ ਜੀ। ਜਸਵੀਰ ਸਿੰਘ ਜੀ। ਤੇ ਭਾਜੀ ਕਿਹੜੇ ਪਿੰਡੋਂ ਆਏ ਜੀ? ਅਸੀਂ ਜੀ ਆਏ ਯੂਕੇ ਤੋਂ, ਬਰਮਿੰਘਮ ਤੋਂ। ਇੰਡੀਆ ਸਾਡਾ ਪਿੰਡ ਹੈਗਾ ਜੀ ਫਗਵਾੜੇ ਦੇ ਲਾਗੇ ਨਰੂੜ 5 ਸਟਾਰ। ਅੱਛਾ ਜੀ। ਇੱਥੋਂ ਸਾਡੇ ਜਿਹੜੇ ਵੱਡੇ ਵਡੇਰੇ ਉਹ ਸਰਗੋਧੇ ਤੋਂ, ਉਹ ਪਿੰਡ ਦਾ ਨਹੀਂ ਪਤਾ ਕਿਹੜਾ ਸਰਗੋਧਾ। ਓਏ ਮੈਂ ਸਦਕੇ ਜਾਵਾਂ। ਕੀ ਹਾਲ ਜੀ? ਮੈਂ ਪਛਾਣਿਆ ਕਿਉਂ ਨਹੀਂ? ਇਹ ਇੱਥੇ ਬੈਠੇ ਸਨ। ਇੱਥੇ ਜੀ ਹੈ ਇੱਥੇ ਬੈਠੇ ਸਾਂ। ਤੇ ਲੋ ਜੀ ਇਹ ਖੁੰਡਾ ਜਿਹੜਾ ਹੈ ਨਾ, ਇਹ ਹਜੇ ਵੀ ਬਾਬਾ ਜੀ ਦਾ ਉਹ ਕਾਇਮ ਦੈਮ ਹੈ। ਬਾਬਾ ਜੀ ਕਾਇਮ ਦੈਮ ਹੈ, ਲੇਕਿਨ ਆਵਾਜ਼ ਜਿਹੜੀ ਥੋੜੀ ਜਿਹੀ ਲੜਖੜਾ ਗਈ ਅੱਜ ਤੋਂ 2 ਸਾਲ ਪਹਿਲੇ। ਜਿਹੜਾ ਜੀ ਇਹਨਾਂ ਬਾਬਾ ਜੀ ਦਾ ਮੈਂ ਇੰਟਰਵਿਊ ਬਾਬਾ ਜੀ ਦੇ ਦਰ ਤੇ ਹੀ ਕੀਤਾ ਸੀ। ਬੇਟਾ ਤੁਹਾਡਾ ਨਾਮ ਕੀ ਹੈ? ਮਨਜੀਤ ਕੌਰ। ਮਨਜੀਤ ਕੌਰ। ਕਿਹੜੀ ਜਗ੍ਹਾ ਤੋਂ ਆਏ ਜੀ ਤੁਸੀਂ? ਇੰਗਲੈਂਡ ਤੋਂ। ਪਹਿਲੀ ਦਫਾ ਆਏ? ਹਾਂਜੀ ਪਹਿਲੀ ਵਾਰ ਆਈ। ਠੀਕ ਹੈ। ਤੁਹਾਡਾ ਨਾਮ ਕੀ ਹੈ ਬੱਚੇ? ਮਨਪ੍ਰੀਤ। ਤੇ ਮਨਪ੍ਰੀਤ ਬੱਚੇ ਤੁਸੀਂ ਪਹਿਲੀ ਦਫਾ ਆਏ ਕਿ ਪਹਿਲੇ ਵੀ ਆਏ? ਨਹੀਂ ਪਹਿਲੀ ਵਾਰੀ ਹੈ। ਇਹ ਕੱਲ ਸਰਦਾਰ ਜੀ ਕੀ ਹਾਲ ਜੀ? ਠੀਕ ਹੈ। ਕਿਹੜੀ ਜਗ੍ਹਾ ਤੋਂ ਆਏ ਭਾਜੀ? ਇੰਗਲੈਂਡ ਤੋਂ। ਇੰਗਲੈਂਡ ਤੋਂ। ਇੰਡੀਆ 'ਚ ਕਿਹੜੇ ਜੀ ਪਿੰਡ? ਉਹਦਾ ਜਲੰਧਰ ਆ, ਪਰ ਗਏ ਨਹੀਂ, ਜਾਂ ਬਹੁਤ ਚਿਰ ਹੋ ਗਿਆ ਗਿਆ। ਕੀ ਹਾਲ ਹੈ ਬੇਟਾ? अस्सलाम वालेकुम। ठीक है, खैरियत है जी। की नाम है जी ਤੁਹਾਡਾ? कमलेश रानी। ठीक है। आपका? रिया। दिया। रिया। स्टूडेंट है? हाँ जी। आप भी? नहीं जी। हाँ जी। हाउसवाइफ? हाउस वाइफ। तेरी मम्मा? हाँ जी। की खवांदी अपनी मम्मा ਨੂੰ ਕੁੜੀ ਹੈ? ਕੀ ਹਾਲ ਜੀ? ਠੀਕ ਹੋ? ਖੈਰੀਅਤ ਹੈ? ਕੀ ਨਾਮ ਹੈ ਜੀ ਆਪਣਾ? ਬਲਵਿੰਦਰ ਸਿੰਘ। ਭਾਜੀ ਕਿਹੜੀ ਜਗ੍ਹਾ ਤੋਂ ਆਏ ਜੀ? ਇੰਗਲੈਂਡ ਤੋਂ। ਕੀ ਨਾਮ ਹੈ ਜੀ ਆਪਣਾ? ਗੁਰਬਚਨ ਸਿੰਘ। ਗੁਰਬਚਨ ਸਿੰਘ। ਭਾਜੀ ਕਿਹੜੀ ਜਗ੍ਹਾ ਤੋਂ ਆਏ? ਯੂਕੇ ਤੋਂ। ਖੈਰੀਅਤ ਹੈ। ਤੇ ਕਿਹੜੀ ਜਗ੍ਹਾ ਤੋਂ ਆਏ ਸਰਦਾਰ ਜੀ? ਯੂਕੇ ਤੋਂ ਆਏ ਜੀ। ਤੁਹਾਡਾ ਨਾਮ ਕੀ ਹੈ ਜੀ? ਦਰਵਾਜ਼ਾ ਸਿੰਘ ਮੇਰਾ ਨਾਮ। ਕਿਹੜੀ ਜਗ੍ਹਾ ਤੋਂ ਆਏ ਭੈਣ ਜੀ? ਅਸੀਂ यूके तो। ਅੱਛਾ। ਇੰਡੀਆ 'ਚ ਕਿਹੜਾ ਪਿੰਡ ਸੀ? इंडिया से ਵਾਹ ਬਈ ਸਰਦਾਰ ਜੀ ਕੀ ਹਾਲ ਹੈ? ਭਾਜੀ ਠੀਕ ਹੋ? ਕਿਹੜੀ ਜਗ੍ਹਾ ਤੋਂ ਆਏ ਜੀ ਇੰਡੀਆ ਜੀ? ਪਟਿਆਲੇ ਤੋਂ। ਪਟਿਆਲੇ ਤੋਂ। ਪਿੰਡ ਕਿਹੜਾ ਜੀ ਇੰਡੀਆ 'ਚ? ਬਾਰਨ ਪਿੰਡ ਬਾਰਨ। ਬਾਰਨੀ। ਠੀਕ ਹੈ। ਤੇ ਇਹ ਮਾਨਸਾ ਤੋਂ ਨੇ। ਮੇਰਾ ਪਿੰਡ ਮਾਨਸਾ ਹੈ ਜੀ। ਅੱਛਾ ਜੀ। ਹਾਂਜੀ। ਤੇ ਤਹਿਸੀਲ? ਪਿੰਡ ਰਿਆਉਂਦ ਕਲਾ। ਅੱਛਾ ਜੀ। ਰਿਆਉਂਦ ਪਿੰਡ ਵੀਰਾ ਡੋਗਰਾ ਹੈ। ਅੱਛਾ ਜੀ। ਮੂਸੇਵਾਲ ਦਾ ਪਿੰਡ ਸਾਡੇ ਨੇੜੇ ਪੈਂਦਾ ਹੈ। ਸਿੱਧੂ ਮੂਸੇਵਾਲੇ ਦਾ? ਮੂਸੇਵਾਲ ਦਾ ਪਿੰਡ ਅੱਛਾ ਨੇੜੇ ਪੈਂਦਾ ਹੈ। ਸ਼ਹਿਰ ਬੁਢਾਡਾ ਪੈਂਦਾ ਨੇੜੇ। ਅੱਛਾ ਜੀ। ਬੇਟਾ ਨਾ ਸਾਨੂੰ ਹਰਿਆਣਾ ਲੱਗਦਾ ਹੈ। ਅੱਛਾ ਜੀ। ਹਾਂ। ਤੇ ਸਰਦਾਰ ਜੀ ਸਾਡੇ ਵੱਡੇ ਵਡੇਰੇ ਇਧਰੋਂ ਗਏ ਨੇ। ਹਾਂਜੀ ਉਹੀ ਗੱਲ ਪੁੱਛਣੀ ਉਹ ਹੈ ਜੀ ਸਾਡੇ ਵੱਡੇ ਵਡੇਰੇ ਜਿਹੜੇ ਨੇ ਉਹ ਜ਼ਿਲ੍ਹਾ ਗੁਜਰਾਂਵਾਲਾ ਹੈ ਅੱਛਾ ਜੀ। ਤੇ ਡਾਕਖਾਨਾ ਸ਼ਹਿਰਾ ਵੇਰਕਾਂ ਦਾ ਪਿੰਡ ਰਜਾਦਾ ਹੈ।
ਪਿੰਡ ਰਜਾਦਾ। ਆ ਪਿੰਡ ਰਜਾਦਾ। ਮੇਰੀ ਲਿਸਟ ਦੇ ਵਿੱਚ ਹੈ, ਮੈਂ ਹੁਣ ਜਲਦੀ ਜਾਣਾ ਹੈ। ਰਜਾਦਾ ਪਿੰਡ ਹੈ ਜੀ ਸਾਡਾ। ਮੈਂ ਰਜਾਦਾ ਤੁਹਾਨੂੰ ਦਿਖਾਵਾਂਗਾ। ਹਾਂ ਜ਼ਰੂਰ ਜੀ, ਜ਼ਰੂਰ ਦਿਖਾਇਆ ਜੀ। ਕਦੀ ਗਏ ਪਿੰਡ ਆਪਣੇ? ਇੱਕ ਰ ਗਿਆ ਜੀ ਪਿੰਡ। ਇੱਕ ਵਾਰੀ ਪਿੰਡ ਗਏ ਹੋ? ਦਰਸ਼ਨ ਕੀਤੇ ਨੇ। ਕਿੰਨਾ ਅਰਸਾ ਹੋ ਗਿਆ? ਉਹ ਬੜਾ ਸਿਰ ਹੋ ਗਿਆ। ਫਿਰ ਪਿੰਡ ਦੇਖਣ ਨੂੰ ਦਿਲ ਕਰਦਾ ਬੜਾ ਹੈ? ਕਰਦਾ ਜੀ, ਬਹੁਤ ਕਰਦਾ। ਹੈ ਉੱਥੇ ਤੁਹਾਡਾ ਸੰਗੀ ਕਿਹੜਾ ਸਜੇ? ਉਹ ਕੋਈ ਸਾਡਾ ਇੱਕ ਦਾਦਾ ਇੱਧਰ ਰਹਿ ਗਿਆ। ਅੱਛਾ, ਉਹਨਾਂ ਦਾ ਨਾਮ ਕੀ ਹੈ? ਉਹਦਾ ਨਾਮ ਸੀ ਸੁੰਦਰ ਗੁਲਾਮ ਮੁਹੰਮਦ। ਗੁਲਾਮ ਮੁਹੰਮਦ। ਗੁਲਾਮ ਮੁਹੰਮਦ। ਪਹਿਲੇ ਉਹਦਾ ਨਾਮ ਕੀ ਸੀ? ਪਹਿਲਾਂ ਉਹਦਾ ਨਾਮ ਸੁੰਦਰ ਸਿੰਘ ਸੀ। ਸੁੰਦਰ ਸਿੰਘ ਤੋਂ ਗੁਲਾਮ ਮੁਹੰਮਦ। ਗੁਲਾਮ ਮੁਹੰਮਦ। ਉਹ ਕਿੰਨਾ ਅਰਸਾ ਪਹਿਲੇ ਮੁਸਲਮਾਨ ਹੋ ਗਏ ਸੀ? ਅੰਗਰੇਜ਼ਾਂ ਦੇ ਟਾਈਮ ਹੋ ਗਿਆ ਸੀ। ਭਾਜੀ ਉਹ ਅੱਛਾ ਅੰਗਰੇਜ਼ਾਂ ਜੀ। ਦੇ ਟਾਈਮ ਹੋ ਗਿਆ ਸੀ। ਤੁਹਾਡਾ ਸਕਾ ਚਾਚਾ ਸੀ? ਦਾਦਾ ਦਾਦਾ ਦਾਦੇ ਦਾ ਭਰਾ? ਦਾਦੇ ਦਾ ਭਰਾ। ਦਾਦੇ ਦਾ ਭਰਾ। ਦਾਦੇ ਦਾ। ਉਹ ਫਿਰ ਅੰਗਰੇਜ਼ ਦੇ ਦੌਰ ਦੇ ਇਸਲਾਮ ਚ ਆ ਗਏ ਤੇ ਫਿਰ ਇੱਧਰ ਰਹਿ ਗਏ। ਹਾਂ। ਤੁਸੀਂ ਇੰਡੀਆ ਚਲ ਅਸੀਂ ਗਏ। ਉੱਧਰ ਇੰਡੀਆ ਚਲੇ ਤੁਸੀਂ ਫਿਰ ਇਕੱਲੇ ਗਏ ਹੋ ਆਪਣਾ ਪਿੰਡ ਰਜਾਦਾ ਦੇਖਣ ਜਾਂ ਹੋਰ? ਹੋਰ ਵੀ ਗਏ ਪਰ ਸਾਡੇ ਚਾਚੇ ਬਾਬੇ ਬਲਾਦਰੀ। ਅੱਛਾ, ਕਿੰਨਾ ਅਰਸਾ ਹੋ ਗਿਆ ਹੈ? ਇਹ 70 ਸਾਲ ਹੋ ਗਏ ਲਾਲੋ ਸਾਹਿਬ। ਨਹੀਂ ਇਹ ਪਿੰਡ ਦੇਖੇ ਨੂੰ ਪਿੰਡ ਕੇ ਨੂੰ ਕਾਫੀ ਸਮਾਂ ਹੋ ਗਿਆ। ਕਾਫੀ ਸਮਾਂ ਹੋ ਗਿਆ। ਠੀਕ ਹੈ। ਤੁਹਾਡਾ ਕਿਹੜਾ ਪਿੰਡ ਜੀ ਇੰਡੀਆ 'ਚ? ਪਿੰਡ 3 ਨੰਬਰ ਹੈ ਸੀ। ਪਿੰਡ ਬੀਰੇਵਾਲ ਡੋਗਰਾ ਹੀ ਪੰਜਾਬ ਦੇ ਵਿੱਚ ਉਧਰ ਇੰਡੀਆ 'ਚ। ਉਹ ਸ਼ੁਰੂ ਤੋਂ ਉੱਥੋਂ ਦੇ ਰਹਿਣ ਵਾਲੇ? ਅਸੀਂ ਇਧਰ ਪਿੰਡ ਸਾਡਾ। ਇੱਧਰ ਕਿਹੜਾ ਸਾਡੇ ਪਿੰਡ? 3 ਨੰਬਰ ਚੱਕ ਸਾਡਾ ਪਿੰਡ ਇਧਰ। 3 ਨੰਬਰ ਚੱਕ। ਤਹਿਸੀਲ ਕਿਹੜਾ? ਜ਼ਿਲ੍ਹਾ ਕਿਹੜਾ? ਤਹਿਸੀਲ ਦਾ ਤੇ ਮੈਨੂੰ ਯਾਦ ਨਹੀਂ ਹੈਗਾ ਜੀ। ਉਹ ਸਾਨੂੰ ਇੱਥੇ ਸ਼ਹਿਰ ਪਤਾ ਹੀ ਬੇਲੀ। ਅੱਛਾ, ਹਵੇਲੀ ਲੱਖਾ ਹੋਣਾ? ਹਾਂ ਲੱਖਾ ਬੇਲੀ। ਹਵੇਲੀ ਲੱਖਾ। ਲੱਖਾ ਠੀਕ ਹੁੰਦਾ ਹੈ। ਸੀਗਾ। ਤੇ ਸਾਡੇ ਬਜ਼ੁਰਗ ਦਾ ਸੀ ਨਾਲ ਦੀ ਸੁਹਾਗ ਲੰਘਦੀ ਸੀਗੀ ਹੂੰ। ਤੇ ਮਿੰਟ ਕੁਬਰੀ ਜਿਹੜਾ ਦੱਸਦੇ ਸਾਨੂੰ। ਅੱਛਾ ਜੀ। ਹਾਂ ਹੁਣ ਉਹ ਤਾਂ ਬਜ਼ੁਰਗ ਸਾਡੇ ਬਹੁਤ ਹੋ ਗਏ ਆ। ਅੱਛਾ, ਆਪਣੇ ਪਿੰਡ ਵਾਲਿਆਂ ਨੂੰ ਕੋਈ ਪੈਗਾਮ ਦੇ ਦਿਓ। ਇਹਨਾਂ ਦਾ ਪਿੰਡ ਤੇ ਲੱਭ ਗਿਆ ਮੈਨੂੰ। ਹਾਂਜੀ ਇਹਨਾਂ ਦਾ ਪਿੰਡ ਤੇ ਮੈਨੂੰ ਲੱਭ ਗਿਆ। ਆਪਣੇ ਪਿੰਡ ਵਾਲਿਆਂ ਨੂੰ ਪੈਗਾਮ ਦੇ ਦਿਓ, ਤੁਹਾਨੂੰ ਜਿਹੜਾ ਨਾ ਫਿਰ ਉਹ ਮਿਲ ਲੈਣਗੇ ਤੇ ਬਾਹਰ ਦਰਸ਼ਨ। ਕਈ ਲੋਕ ਆਏ ਨੇ ਦਰਸ਼ਨ ਸਾਡੇ ਕਰਨ। ਦਾਦਾ ਜੀ ਦਾ ਨਾਂ ਇੰਦਰ ਸਿੰਘ ਸੀਗਾ। ਅੱਛਾ ਜੀ। ਤੇ ਸਾਡੇ ਦਾਦਾ ਜੀ ਦੇ ਭਰਾ ਦਾ ਨਾਮ ਸੀਗਾ ਗੰਡਾ ਸਿੰਘ। ਅੱਛਾ ਜੀ। ਤੇ ਮੇਰੇ ਤਾਇਆ ਜੀ ਦਾ ਨਾਮ ਸਰਦਾਰ ਪ੍ਰੀਤਮ ਸਿੰਘ ਸੀਗਾ। ਅੱਛਾ ਜੀ। ਤੇ ਵੱਡੇ ਤਾਇਆ ਦਾ ਨਾਮ ਸੀਗਾ ਸਰਦਾਰ ਜਗੀਰ ਸਿੰਘ। ਅੱਛਾ ਜੀ। ਸਾਡੇ ਪਿਤਾ ਜੀ ਤਾਂ ਛੋਟੇ ਸੀ ਉਦੋਂ। ਹਾਂਜੀ। ਉਹਨਾਂ ਨੂੰ ਉਹ ਲੋਕ ਜਾਣਦੇ ਨੇ। ਉਹਨਾਂ ਦਾ ਨਾਮ ਕੀ ਸਜੇ? ਮੇਰੇ ਪਿਤਾ ਦਾ ਨਾਮ ਜੀ ਸਰਦਾਰ ਮੋਹਨ ਸਿੰਘ ਤੇ ਛੋਟੇ ਦਾ ਨਾਮ ਸ਼ਬੇਗ ਸਿੰਘ ਸੀਗਾ। ਅੱਛਾ ਅੱਛਾ ਤੇ ਅੱਛਾ। ਆਪਣੀ ਮੇਰੇ- ਬਰਾਦਰੀ ਕਿਹੜੀ ਸੀ? ਅਸੀਂ ਇੱਕ ਸੀ ਜੀ ਪ੍ਰਜਾਪਤ। ਪ੍ਰਜਾਪਤ। ਅੱਛਾ ਠੀਕ ਹੈ। ਤੇ ਮੇਰੇ ਦਾਦਾ ਜੀ ਦੇ ਦੋਸਤ ਸੀਗੇ ਇੱਥੇ। ਉਹਨਾਂ ਨੂੰ ਪੰਜੂ ਬਰਾਸੀ ਕਿਆ ਕਰਦੇ ਖਾਸ ਜਿਹੜੇ ਦੋਸਤ ਸੀ ਇਹਨਾਂ ਦੇ ਅੱਛਾ, ਇੱਥੋਂ ਦੇ ਰਹਿਣ ਵਾਲੇ। ਇਹ ਮੁਕਾਮੀ ਇੱਥੋਂ ਦਾ ਪੰਜੂ ਮਰਾਸੀ ਮੁਸਲਮਾਨ ਸੀ ਉਹ? ਹਾਂ ਮੁਸਲਮਾਨ ਸੀ। ਅੱਛਾ, ਉਹ ਯਾਰ ਸੀ? ਉਹ ਯਾਰ ਸੀ ਮੇਰੇ ਦਾਦਾ ਜੀ ਦਾ। ਅੱਛਾ ਅੱਛਾ ਪੱਗ ਵੱਟ ਭਰਾ ਬਣਿਆ ਹੋਇਆ ਸੀ। ਅੱਛਾ ਅੱਛਾ ਅੱਛਾ। ਹੋਰ ਕੋਈ ਨਾਮ ਯਾਦ ਕਰੋ। ਹੋਰ ਹਾਂ। ਮੈਨੂੰ ਨਹੀਂ ਜੀ। ਅੱਛਾ। ਮੇਰੇ ਜਿਹੜੇ ਦਾਦੇ ਪੜਦਾਦੇ ਹਨ ਜੀ, ਜੀ। ਉਹਦਾ ਨਾਮ ਸੀ, ਮੇਰੇ ਦਾਦੇ ਦਾ ਨਾਮ ਸੀ ਰੂੜ ਸਿੰਘ। ਇੱਕ ਮਿੰਟ ਜੀ। ਅੱਛਾ, ਤੁਸੀਂ ਆਪਣੇ ਪਿੰਡ ਵਾਲਿਆਂ ਨੂੰ ਪੈਗਾਮ ਦੇ ਦਿਓ। ਸੁਨੇਹਾ ਦੇ ਵੀ ਦਿਓ। ਹਾਂ ਜੀ, ਜੇ ਮੈਨੂੰ ਕੋਈ ਸੁਣਦਾ ਹੋਵੇ ਉਥੋਂ ਪਿੰਡ ਵਾਲਾ ਤੇ ਮੈਂ ਸਾਰਿਆਂ ਨੂੰ ਆਪਦੇ ਦਾਦਾ ਜੀ ਕਰਿਓ ਤੇ ਆਪਦੇ ਪਿਤਾ ਜੀ ਕਰਿਓ ਸਾਰਿਆਂ ਨੂੰ ਫਤਿਹ ਬੁਲਾਉਣਾ ਹੈ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਣਾ ਹੈ। ਮਿਲਣ ਨੂੰ ਦਿਲ ਕਰਦਾ ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਦਾਦੇ ਦੇ ਪਿੰਡ ਦਿਆਂ ਨੂੰ, ਬਹੁਤ ਚਾਚੇ ਜ਼ਿਆਦਾ, ਤਾਇਆਂ ਬਹੁਤ ਨੂੰ ਜ਼ਿਆਦਾ, ਹਾਂਜੀ। ਤੇ ਦਾਦੇ ਦੇ ਯਾਰ ਦੇ ਪੁੱਤਰ ਪੋਤਰਿਆਂ ਨੂੰ ਮਿਲਣ ਨੂੰ ਦਿਲ ਕਿਉਂ ਨਹੀਂ ਕਰਦਾ। ਕਿਉਂ ਨਹੀਂ ਹਾਂਜੀ। ਬਿਲਕੁਲ ਕਰਦਾ ਹੈ। ਜਿਹੜੇ ਸਾਡੇ ਉੱਥੇ ਬਜ਼ੁਰਗ ਰਹਿੰਦੇ ਨੇ ਪਿੰਡ ਦੇ ਵਿੱਚ ਉਹ ਬੜੇ ਯਾਦ ਕਰਦੇ ਨੇ ਉਹਨਾਂ ਸਾਰਿਆਂ ਨੂੰ ਠੀਕ ਹੈ। ਜਿਹੜੇ ਇੱਧਰੋਂ ਗਏ ਨੇ। ਠੀਕ ਹੈ। ਹਾਂ ਤੁਹਾਡੇ ਪਿੰਡ 'ਚ ਕਿਹੜੇ ਪਿੰਡ ਦੇ ਲੋਕ ਬੈਠੇ ਨੇ? ਸਾਡੇ ਕੋਲ ਕਿਹੜੇ ਕਿਹੜੇ ਪਿੰਡ ਦੇ ਨੇ? ਇਥੋਂ 37 ਚੱਕ ਦੇ ਵੀ ਬੈਠੇ ਨੇ। 37 ਚੱਕ ਤਹਿਸੀਲ ਕਿਹੜੀ ਉਹਨਾਂ ਦੀ ਜ਼ਿਲ੍ਹਾ? ਇਹ ਮੈਨੂੰ ਨਹੀਂ ਯਾਦ ਠੀਕ ਹੈਗਾ ਹੈ। ਵੀ ਕਿਹੜੀ ਸੀ। 37 ਚੱਕ ਅੱਛਾ ਜੀ, ਬੈਠੇ ਨੇ ਅੱਛਾ ਜੀ। ਸਾਡੇ ਕੋਲੇ। ਤੇ ਇੱਕ ਬੈਠੇ ਨੇ ਸਾਡੇ ਕੋਲੇ ਇਧਰੋਂ। ਚਲੋ ਜੀ। ਸਾਡੇ ਪਿੰਡ ਸਨ 12 ਮੱਲੀਆਂ ਦੇ। 12 ਪਿੰਡ ਬਿਲਕੁਲ ਮੱਲੀਆਂ ਦੇ ਸਨ। ਮੱਲੀਆਂ ਦੇ ਬਾਜਾ। ਹਾਂਜੀ ਹਾਂਜੀ। ਸਾਡੇ ਕੋਲ ਜੀ ਜਿਵੇਂ ਸਾਡਾ ਰਜਾਦਾ ਪਿੰਡ ਹੈ, ਹਾਂਜੀ। ਨਾਲ ਭੁੰਡੀ ਵਾਲਾ ਹੈ, ਹਾਂਜੀ ਹਾਂਜੀ। ਤੇ ਹੋਰ ਨਾਲ ਪਿੰਡ ਪੰਜ ਗਰਾਈਆਂ ਵੀ ਸੀ। ਪੰਜ ਗਰਾਈਆਂ ਬਿਲਕੁਲ ਹੈ ਸੀ। ਅਲੀਪੁਰ ਵੀ ਸੀ ਨਾਲ ਪਰਸਾਈਦਾਂ। ਤੇ ਨਾਲ ਇਹ ਕਈ ਪਿੰਡ ਸਨ। ਹਾਂਜੀ, ਹਾਂਜੀ। ਤੇ ਨਾਲ ਪਿੰਡ ਹੋਰ ਸੀ ਉਹ ਸਾਡੇ, ਤੇ ਉਹਦਾ ਨਾਮ ਸੀ ਮੇਰੇ ਮੂੰਹ 'ਚ ਘੁੰਮਣ ਡਿਆ ਸੀ। ਤੇ ਸਾਡੇ ਇਹ ਦਾਦੇ ਤੁਹਾਡਾ ਜਿਹੜਾ ਪਿੰਡ ਇਸ ਤਰ੍ਹਾਂ ਕੱਛ ਦੇ ਵਿੱਚ ਨਹੀਂ ਆ ਜਾਂਦਾ ਹਾਂਜੀ ਹਾਂਜੀ ਹੈ ਨਾ? ਉਹ ਮੈਂ ਨਕਸ਼ਾ ਬਣਾਇਆ ਤੁਹਾਡੇ ਪਿੰਡ ਦਾ। ਮੈਂ ਜਾਣਾ ਤੁਹਾਡੇ ਪਿੰਡ। ਜ਼ਰੂਰ ਜਾਓ ਜੀ। ਹਾਂ, ਤੁਹਾਡਾ ਪਿੰਡ ਮੈਂ ਤੁਹਾਨੂੰ ਦਿਖਾਉਣਾ ਹੈ। ਰਜਾਦਾ ਪਿੰਡ ਹੈ ਤੁਹਾਡਾ ਪਿੰਡ ਮੈਂ ਤੁਹਾਨੂੰ ਦਿਖਾਉਣਾ ਹੈ। ਰਜਾਦਾ ਪਿੰਡ। ਆਹੋ, ਮੈਂ ਨਕਸ਼ਾ ਬਣਾਇਆ ਤੁਹਾਡੇ ਪਿੰਡ ਦਾ। ਆਪਣੇ ਪਿੰਡ ਵਾਲਿਆਂ ਨੂੰ ਕੋਈ ਪੈਗਾਮ ਦੇ ਦਿਓ ਜਾਣ ਤੋਂ ਪਹਿਲਾਂ। ਹਾਂਜੀ ਹਾਂਜੀ। ਮੈਂ ਜੀ ਕਸ਼ਮੀਰ ਸਿੰਘ ਹਜ਼ਾਰਾ ਸਿੰਘ ਦਾ ਪੁੱਤਰ ਹਾਂ। ਮੇਰੇ ਦਾਦੇ ਦਾ ਨਾਮ ਜੀ ਗੰਡਾ ਸਿੰਘ ਰੂੜ ਸਿੰਘ। ਤੇ ਪਿੰਡ ਜਿਹੜਾ ਸਾਡਾ ਉਹ ਵੇ ਰਜਾਦਾ। ਜਿਹੜਾ ਸਾਡਾ ਦਾਦਾ ਜਿਹੜਾ ਸੀ ਉਹਦਾ ਨਾਮ ਸੀ ਪਹਿਲਾਂ ਸੁੰਦਰ ਸਿੰਘ, ਬਾਅਦ 'ਚੋਂ ਗੁਲਾਮ ਮੁਹੰਮਦ ਮਗਾ। ਉਹਦਾ ਪਰਿਵਾਰ ਜਿਹੜਾ ਸਾਰਾ ਰਜਾਦੇ 'ਚ ਬੈਠਾ। ਮੈਂ ਉਹਨਾਂ ਨੂੰ ਇਹ ਸਮਝਣਾ ਮੈਨੂੰ ਜ਼ਰੂਰ ਮਿਲੋ। ਮੈਂ ਉਸ ਧਰਤੀ ਦੀ ਵਾਸ਼ਨਾ ਲੈਣੀ ਚਾਹੁੰਦਾ ਵਾਂ। ਪਲ ਪਟਿਆਲੇ ਤੋਂ ਇੰਡੀਆ ਤੋਂ ਹੀ ਹੈ। ਇੰਡੀਆ ਤੇ ਹਾਂ, ਮੈਂ ਗੁਰੂ ਨਾਨਕ ਜੀ ਦੀ ਬੜੀ ਕਿਰਪਾ ਹੋਈ ਹੈ ਕਿ ਉਹਨਾਂ ਨੇ ਬੜਾ ਟੁੱਟ ਕੇ ਅਪਾਰ ਕਿਰਪਾ ਕੀਤੀ ਹੈ ਕਿ ਸਾਨੂੰ ਦਰਸ਼ਨਦਾਰੇ ਕਰਨ ਦਾ ਜੱਦੀ ਮੌਕਾ ਮਿਲ ਉੱਧਰ ਦੇ ਗਿਆ ਰਹਿਣ ਵਾਲੇ। ਤੇ ਕੋਈ ਪੈਗਾਮ ਦੇ ਦਿਓ ਜਿਹੜੇ ਸਰਦਾਰ ਵੀਰ ਹਜੇ ਆਏ ਨਹੀਂ ਇਸ ਚੀਜ਼ ਤੋਂ
ਪਰੇਸ਼ਾਨ ਨੇ ਕਿ ਪਾਕਿਸਤਾਨ ਦਾ ਵੀਜ਼ਾ ਲੱਗੇਗਾ ਤੇ ਅਸੀਂ ਜਿਹੜਾ ਨਾ ਮੈਂ ਤਾਂ ਇਹ ਕਹਿਣਾ, ਦੇਖੋ ਭਾਵੇਂ ਭਾਰਤ ਸਰਕਾਰ ਹੈ ਭਾਵੇਂ ਪਾਕਿਸਤਾਨ ਸਰਕਾਰ ਹੈ, ਕਿ ਹੱਥ ਜੋੜ ਕੇ ਸਾਡੀ ਬੇਨਤੀ ਹੈ, ਦੇਖੋ ਜਿਹੜੇ ਪਰਿਵਾਰ ਇੱਥੋਂ ਉਧਰ ਚਲੇ ਗਏ ਜਾਂ ਉੱਥੋਂ ਇੱਧਰ ਆ ਕੇ ਵਿਛੜ ਗਏ ਨੇ, ਵੀ ਕਿਰਪਾ ਕਰਕੇ ਘੱਟੋ ਘੱਟ ਇੱਕ ਮੌਕਾ ਦਿਓ ਕਿ ਆਪਣੇ ਵਿਛੜੇ ਪਰਿਵਾਰਾਂ ਨੂੰ ਮਿਲਤਾ ਲੈਣ ਦੁਬਾਰਾ ਤੋਂ, ਕਿਉਂਕਿ ਦੇਖੋ ਰੂਹਾਂ ਤੜਫਦੀਆਂ ਨੇ, ਕੁਝ ਪਰ ਵਿਚਾਰੇ ਇੱਥੋਂ ਚਲੇ ਗਏ, ਰੁਖਸਤ ਹੋ ਗਏ ਦੁਨੀਆ ਦੇ ਉੱਤੇ, ਕੁਝ ਜਿਹੜੇ ਰਹਿ ਗਏ ਨੇ ਉਹ ਤੜਫਦੇ ਨੇ ਮਿਲਣ ਵਾਸਤੇ। ਹੁਣ ਮੈਨੂੰ ਇੱਕ ਪਰਿਵਾਰ ਇੱਥੋਂ ਦਾ ਮਿਲਿਆ, 2 ਮੁਸਲਮਾਨ ਭਰਾ ਮਿਲੇ ਨੇ, ਉਹਨਾਂ ਦਾ ਜਿਹੜਾ ਬਜ਼ੁਰਗ ਸੀ ਪੁਰਾਣੇ ਸਾਡੇ ਅੰਮ੍ਰਿਤਸਰ ਦੇ ਰਹਿਣ ਵਾਲੇ ਸੀਗੇ, ਉਹ ਇੱਥੋਂ ਸੂਈਆ ਪਿੰਡ ਦੇ ਰਹਿਣ ਵਾਲੇ ਸੀ, ਤੇ ਹੁਣ ਇੱਥੇ ਮੈਨੂੰ ਮਿਲੇ ਨੇ, ਕਾਫੀ ਦੇ ਵਾਰਤਾ ਕਰਕੇ ਕਿਹਨੂੰ ਲੱਭਦੇ ਫਿਰਦੇ ਸੀ ਵੀ ਸਾਨੂੰ ਉਧਰ ਦਾ ਕੋਈ ਬੰਦਾ ਮਿਲ ਜੇ। ਕਾਰਨ ਕੀ ਸੀ ਕਿ ਵੀ ਅਸੀਂ ਉਹਦੀ ਵੀਡੀਓ ਬਣਾ ਕੇ ਲੈ ਗਏ ਆਪਣੇ ਦਾਦੇ ਪੜਦਾਦੇ ਨੂੰ ਦਿਖਾਈਏ, ਉਹ ਵਿਚਾਰੇ ਰੋ ਰਹੇ ਸੀਗੇ ਜਦ ਸਾਡੇ ਨਾਲ ਗੱਲਾਂ ਕੀਤੀਆਂ, ਸਾਡੇ ਨਾਲ ਗੱਲਾਂ ਕਰਕੇ ਇੰਨੇ ਖੁਸ਼ ਹੋ ਗਏ ਵੀ ਤੁਹਾਨੂੰ ਮਿਲ ਕੇ ਸਾਡਾ ਇੰਨਾ ਮਨ ਖੁਸ਼ ਹੋਇਆ ਵੀ ਸਾਡੇ ਦਾਦਾ ਪੜਦਾਦੇ ਤੁਹਾਡੀ ਇਹ ਵੀਡੀਓ ਵੀ ਦੇਖ ਲੈਣ ਕਿ ਉਹਨਾਂ ਦੀ ਰੂਹ ਖੁਸ਼ ਹੋ ਜਾਏਗੀ ਸਾਡੇ ਮੇਰੇ ਇਲਾਕੇ ਦੇ ਬੜੀ ਗੱਲ ਹੈ। ਤੇ ਗੁਰੂ ਨਾਨਕ ਜੀ ਦੇ ਪ੍ਰਕਾਸ਼ ਜਿਹੜੇ ਮੈਂ ਸਾਰਿਆਂ ਨੂੰ ਮੁਬਾਰਕ ਦਿੰਦਾ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੱਕ ਧੁੰਨਣਾ ਜਗਤਾਂ ਜਾਣਨ ਹੋਇਆ, ਗੁਰੂ ਨਾਨਕ ਜੀ ਦੇ ਪ੍ਰਕਾਸ਼ ਦੇ ਲੱਖ ਲੱਖ ਮੁਬਾਰਕਾਂ ਸਾਰੇ ਵੀਰਾਂ ਨੂੰ, ਹਿੰਦੂ ਤੇ ਮੁਸਲਮਾਨ ਸਭ ਭਰਾਵਾਂ ਨੂੰ ਲੱਖ ਮੁਬਾਰਕਾਂ। ਤੁਹਾਡੇ ਬਜ਼ੁਰਗਾਂ ਦਾ ਪਾਕਿਸਤਾਨ 'ਚ ਕਿਹੜਾ ਪਿੰਡ ਦੱਸਿਆ ਜੇ? ਰਾਵਲਪਿੰਡੀ ਦੱਸਿਆ ਸੀ। ਅੱਛਾ, ਸ਼ਹਿਰ ਰਾਵਲਪਿੰਡੀ ਸਿਟੀ। ਹਾਂਜੀ, ਨਾਨੀ ਨੇ ਲਾਹੌਰ ਦੇ ਵਿੱਚ ਇੱਥੇ ਕਹਿੰਦੇ ਸੀ ਵੀ ਲਾਹੌਰ ਦੇ ਕੋਲੇ ਆ। ਲਾਹੌਰ ਨਹੀਂ, ਮੈਨੂੰ ਪਤਾ ਨਹੀਂ ਐਕਚੁਅਲੀ, ਅੱਛਾ, ਠੀਕ ਪਰ ਇਦਾਂ ਛੋਟੇ ਹੁੰਦਿਆਂ ਨੇ ਗੱਲਾਂ ਕਰਦੇ ਸੀ। ਨਾਨੀ ਵੀ ਹੈ ਨਹੀਂ, ਅੱਛਾ ਇਹ ਮਾਤਾ ਵੀ ਪੂਰੇ ਹੋ ਗਏ ਆ। ਅੱਛਾ ਚਲੋ ਅੱਲਾਹ ਤਾਲਾ ਖੈਰ ਰੱਖੇ, ਇਸ ਤਰ੍ਹਾਂ ਹੀ ਆਉਂਦੇ ਰਹੋ, ਬਾਰ-ਬਾਰ ਦਰਸ਼ਨ ਕਰਦੇ ਰਹੋ ਜੀ। ਸਰਦਾਰ ਜੀ ਕੀ ਹਾਲ ਹੈ ਜੀ? ਸ਼ੁਕਰ ਆ ਠੀਕ ਹੈ ਜੀ, ਵਧੀਆ ਵਧੀਆ। ਸਭ ਕੀ ਨਾਮ ਹੈ ਜੀ ਆਪਣਾ? ਸੁਰਿੰਦਰ ਸਿੰਘ, ਜੀ ਬਹੁਤ ਵਧੀਆ। ਤੇ ਸਰਦਾਰ ਜੀ ਕਿਹੜੀ ਜਗ੍ਹਾ ਤੋਂ ਆਏ? ਅੰਮ੍ਰਿਤਸਰ, ਪੰਜਾਬ, ਇੰਡੀਆ। ਤਹਿਸੀਲ ਕਿਹੜੀ ਹੈ ਜੀ? ਅਜਨਾਲਾ ਜੀ। ਪਿੰਡ ਰਾਜਸਥਾਨ ਸੀ। ਤੁਹਾਡੇ ਬਜ਼ੁਰਗਾਂ ਦਾ ਪਿੰਡ ਪਾਕਿਸਤਾਨ 'ਚ ਸੀ ਜਾਂ ਸ਼ੁਰੂ ਦੇ ਉੱਥੋਂ ਦੀ ਪੈਦਾਇਸ਼ ਹੈ ਜੀ? ਪੈਦਾਇਸ਼ ਉੱਥੋਂ ਦੀ ਅਗਲੀਆਲ ਦੀ। ਇਹ ਸਾਰੇ ਜਿਹੜੇ ਆਪਣੀ ਫੈਮਿਲੀ ਹੈ ਸਾਰੀ ਗੁਰਦਾਸਪੁਰ ਤੋਂ ਸਾਰੀ ਫੈਮਿਲੀ ਇਕੱਠੀ। ਸਾਰੇ ਇੰਡੀਆ ਦੇ ਰਹਿਣ ਵਾਲੇ ਸਨ ਬਜ਼ੁਰਗ? ਹਾਂਜੀ, ਅੰਮ੍ਰਿਤਸਰ, ਗੁਰਦਾਸਪੁਰ। ਅੱਛਾ ਜੀ। ਤੇ ਆਪਣਾ ਤੁਸੀਂ ਕੀ ਮਹਿਸੂਸ ਕੀਤਾ ਜੀ ਬਾਬਾ ਜੀ ਦੀ ਧਰਤੀ ਤੇ ਆ ਬਾਬਾ ਕੇ? ਜੀ ਦੀ ਧਰਤੀ ਤੇ ਵੇਖੋ ਜੀ, ਬੜੇ ਸਾਡੇ ਚੰਗੇ ਭਾਗ ਨੇ ਅਸੀਂ ਬਾਬਾ ਜੀ ਦੀ ਧਰਤੀ ਦੇ। ਬਾਬਾ ਜੀ ਦੀ ਧਰਤੀ ਦੇ ਸਾਨੂੰ ਦਰਸ਼ਨ ਹੋਏ ਨੇ ਜੀ। ਇੱਥੋਂ ਦੇ ਮਤਲਬ ਕਿ ਸਾਨੂੰ ਚਰਨ ਪਰਸਨ ਦਾ ਸੰਗਤਾਂ ਦੇ ਸਪਰਸ਼ ਕਰਨ ਦਾ ਮੌਕਾ ਮਿਲਿਆ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਜੀ, ਸਾਡੇ ਵੱਡੇ ਭਾਗ ਨੇ। ਸਾਡਾ ਜਨਮ ਸਫਲ ਹੋਇਆ ਜੀ। ਸਾਡੀ ਜੋ ਮੁਰਾਦਾਂ ਸੀ ਮਨ ਦੀਆਂ ਬੜੇ ਚਿਰ ਦੀਆਂ, ਉਹ ਪਾਤਸ਼ਾਹ ਨੇ ਪੂਰੀਆਂ ਕੀਤੀਆਂ ਜੀ। ਇੱਥੇ ਆਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਜੀ। ਬਹੁਤ ਵਧੀਆ ਪ੍ਰਬੰਧ ਹੈ ਜੀ। ਇੱਥੋਂ ਦੀ ਦਰਸ਼ਨ ਦੀਦਾਰੇ ਬਖਸ਼ੋ ਇੱਥੋਂ ਦੀ ਜੀ। ਭੈਣ ਜੀ ਤੁਸੀਂ ਆਪਣੇ ਕਮੈਂਟਸ ਦਿਓ ਜੀ। ਅਸੀਂ ਸਾਡਾ ਇਹ ਸੁਪਨਾ ਸੀ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪ ਜਨਮ ਲਿਆ, ਉਸ ਧਰਤੀ ਦੇ ਚਰਨ ਚੋਂ ਆਪਣੇ ਮਸਤਕ ਤੇ ਲਾਈਏ ਜੀ। ਸਾਡਾ ਸੁਪਨਾ ਸੀ ਜੋ ਪੂਰਾ ਹੋਇਆ। ਪਹਿਲੀ ਦਫਾ ਆਏ? ਹਾਂਜੀ, ਦੁਬਾਰਾ ਫੇਰ ਉਹਨੂੰ ਦਿਲ ਕਰਦਾ ਹੈ? ਹਾਂ ਜੀ, ਬਿਲਕੁਲ। ਅਸੀਂ ਤੇ ਫਿਰ ਜੋ ਸੋਚਣਾ ਜਾਂਦਾ ਵਿਜਾ ਲਵਾ ਲਈਏ। अच्छा बेटे आप कहाँ से? फगवाड़ा, पंजाब। पंजाब से। गाँव? फगवाड़ा मेन। अच्छा, स्टूडेंट है? नहीं, मैं मैरिड हूँ। अच्छा अच्छा, लगती तो बच्ची है जी, छोटी जी ਬੱਚੀ ਹੈ ਜੀ। ਇਹਦੀ ਬੱਚੀ ਬੀਟੈਕ ਕਰਦੀ ਪਈ ਆ। ਇਹਦੀ ਹਾਂਜੀ ਬੀਟੈਕ ਕਰਦੀ ਪਈ ਹੈ? ਹਾਂਜੀ ਹਾਂਜੀ। ਇਹ ਤਾਂ ਹਜੇ ਆਈ ਨਹੀਂ ਜਿਸ ਤਰ੍ਹਾਂ 12 ਸਾਲਾਂ ਦੀ ਹੈ। ਕੀ ਖਾਂਦੇ ਬੇਟਾ? ਸਿਹਤ ਦਾ ਰਾਜ਼ ਦੱਸ ਦਿਓ ਕੋਈ। ਗੁਰੂ ਮਹਾਰਾਜ ਦੀ ਬਖਸ਼ਿਸ਼, ਨਹੀਂ ਉਹ ਤਾਂ ਪਿਤਾ ਜੀ ਦੀ ਬਖਸ਼ਿਸ਼। ਖੁਰਾਕ ਵਿਦਾ ਵੀ ਹੁੰਦਾ ਨਾ ਜੀ। ਸਿੰਪਲ ਸਾਦਾ ਭੋਜਨ ਖਾਈਦਾ ਆ, ਘਰ ਦਾ ਬਣਿਆ ਹੋਇਆ, ਬਾਹਰ ਦਾ ਨਹੀਂ ਖਾਈਦਾ। ਕਿੰਨੇ ਬੱਚੇ ਤੁਹਾਡੇ? 2 ਬੱਚੇ ਨੇ, ਬੇਟੀ ਬੀਟੈਕ ਸੈਕੰਡ ਈਅਰ ਔਰ ਬੇਟਾ 10th ਚ। ਅੱਛਾ, ਬੀਟੈਕ ਸੈਕੰਡ ਈਅਰ, ਬੇਟੀ? ਬੇਟਾ 10ਵੀਂ ਚ। ਬੇਟਾ 10ਵੀਂ ਚ। ਵਾਹ ਜੀ। ਇਹ ਬੱਚੀ ਤੁਹਾਡੀ ਕੀ ਲੱਗਦੀ ਹੈ ਜੀ? ਬੱਚੀ ਆਪਣੀ ਜੀ। ਤੁਹਾਡੀ ਬੇਟੀ ਹੈ? ਹਾਂਜੀ। ਵਾਹ ਬੇਟਾ, ਤੁਸੀਂ ਆਏ ਹੋ ਪਹਿਲੀ ਦਫਾ? ਨਹੀਂ, ਮੈਂ ਦੂਸਰੀ ਦਫਾ ਆਈ। ਦੂਸਰੀ ਦਫਾ ਆਏ ਹੋ? ਕੀ 23 ਸਾਲ ਬਾਅਦ ਆਈ ਹਾਂ ਦੁਬਾਰਾ, 23 ਸਾਲ ਬਾਅਦ। ਅੱਛਾ, ਤੇ ਬੇਟਾ ਕੋਈ ਇੱਥੋਂ ਦੇ ਸਾਡੇ ਜਿਹੜੇ ਪਾਕਿਸਤਾਨ ਦੇ ਇੰਤਜ਼ਾਮੀਆਂ ਦੇ ਬਾਰੇ ਬਹੁਤ ਵਧੀਆ ਨੇ। ਜਿੰਨਾ ਪਿਆਰ ਪਾਕਿਸਤਾਨੀਆਂ ਦੇ ਵਿੱਚ ਆ, ਉਤਨਾ ਪਿਆਰ ਇੰਡੀਆ ਵਾਲੇ ਲੋਕਾਂ ਵਿੱਚ ਨਹੀਂ ਹੈਗਾ। ਬਹੁਤ ਪਿਆਰ ਆ ਇਹਨਾਂ ਦੇ ਵਿੱਚ, ਬਹੁਤ ਆਪਸੀ ਮਿਲਾਪ, ਪ੍ਰੇਮ ਭਾਵ ਦੀ ਭਾਵਨਾ ਨਾਲ ਬੁਲਾਉਂਦੇ ਆ ਸਾਰਿਆਂ ਨੂੰ। ਬਹੁਤ ਮਨ ਖੁਸ਼ ਹੋਇਆ, ਦੁਬਾਰਾ ਫਿਰ ਆਵਾਂਗੇ ਗੁਰੂ ਸਾਹਿਬ ਬਖਸ਼ਿਸ਼ ਕਰਨ। ਇੱਧਰ ਵੇਖ, ਇੱਧਰ ਤੇ ਬੇਟਾ ਪਾਕਿਸਤਾਨ ਦੇ ਜਿਹੜੇ ਲੋਕ ਨੇ ਇਹਨਾਂ ਦੇ ਬਾਰੇ ਕੋਈ ਦੱਸ ਉਹਨਾਂ ਬਾਰੇ ਹੀ ਦੱਸ ਰਹੀ ਹਾਂ ਕਿ ਬਹੁਤ ਪਿਆਰ ਵਾਲੇ ਨੇ, ਬਹੁਤ ਇੱਜ਼ਤ ਮਾਣ ਪਿਆਰ ਨਾਲ ਬੁਲਾਉਂਦੇ ਨੇ ਸਾਰਿਆਂ ਨੂੰ, ਬਹੁਤ ਪਿਆਰ ਕਰਦੇ ਨੇ ਸਾਰਿਆਂ ਨੂੰ। ਸਹੀ। ਦੁਬਾਰਾ ਫੇਰ ਆਉਣ ਦਿਲ ਕਰਦੇ। ਜਿਹੜੇ ਨਹੀਂ ਆਏ ਕਹਿੰਦੇ ਨੇ ਕਿ ਪਾਕਿਸਤਾਨ 'ਚ ਚੱਕਰ ਲਗਾ ਲਓ ਤੇ ਇੰਡੀਆ ਦਾ, ਆਪਣਾ ਕੈਨੇਡਾ ਦਾ, ਇੰਗਲੈਂਡ ਦਾ ਤੇ ਅਮਰੀਕਾ ਦਾ ਵੀਜ਼ਾ ਨਹੀਂ ਲੱਗਦਾ। ਉਸ ਦੇ ਬਾਰੇ ਤੁਹਾਡੇ ਕੀ ਕਮੈਂਟਸ? ਇਹ ਫਜ਼ੂਲ ਗੱਲਾਂ ਨੇ ਜੀ। ਇਹ ਕੋਈ ਗੱਲ ਨਹੀਂ ਹੈਗੀ। ਇਹ ਏਜੰਸੀਆਂ ਨੇ ਅਫਵਾਹਾਂ ਫੈਲਾਈਆਂ ਹੋਈਆਂ ਨੇ। ਕੋਈ ਗੱਲ ਨਹੀਂ ਹੈਗੀ ਕਿ ਪਾਕਿਸਤਾਨ ਦਾ ਵੀਜ਼ਾ ਲੱਗ ਜਾਏ ਤੇ ਮੁੜ ਕੇ ਹੋਰ ਕਿਸੇ ਕੰਟਰੀ ਦਾ ਨਹੀਂ ਲੱਗਦਾ ਜੀ। ਇਹ ਮੇਰੇ ਮਨ ਵਿੱਚ ਵੀ ਪਹਿਲਾਂ ਫੁਰਨਾ ਹੈਗਾ ਸੀ ਜੀ ਇਹ ਗੱਲ। ਮੈਂ 2 ਵਾਰ ਆਪਣਾ 10-10 ਸਾਲ ਦਾ ਪਾਸਪੋਰਟ ਜਿਹੜਾ ਹੈ ਨਾ ਖਾਲੀ ਚਿੱਟਾ ਰਿਨਿਊ ਕਰਾ ਛੱਡਿਆ ਇਸੇ
ਹੁਣ ਮੈਨੂੰ ਮਨ 'ਚ ਆਇਆ ਵੀ ਨਹੀਂ ਯਾਰ ਇਹ ਝੂਠ ਬੋਲਦੇ ਨੇ ਲੋਕ, ਗੱਲ ਨਹੀਂ ਹੈਗੀ। ਏਜੰਸੀਆਂ ਨੇ ਅਫਵਾਹ ਬਣਾਈਆਂ ਸੀ, ਕਿਉਂਕਿ ਪਾਕਿਸਤਾਨ ਦੇ ਵਿੱਚ ਵੀ ਤੇ ਦੁਨੀਆ ਦੇ ਰੱਬ ਦੇ ਲੋਕ ਹੀ ਵਸਦੇ ਨੇ ਜੀ। ਨਹੀਂ ਲੱਗਿਆ ਇਹ ਤਾਂ ਵਾਧੂ ਹੋਇਆ। ਨੇ ਮੇਰੇ ਮੰਮੀ ਔਰ ਪਾਪਾ ਦੋਵੇਂ ਜਿਹੜੇ ਪਾਕਿਸਤਾਨ ਦੋ ਵਾਰੀ ਆਏ ਨੇ, ਹੁਣ ਉਹ ਆਸਟ੍ਰੇਲੀਆ ਵੀ ਜਾ ਕੇ ਆਏ ਨੇ। ਪਾਕਿਸਤਾਨ ਵੀਜ਼ਾ ਲੱਗਣ ਤੋਂ ਬਾਅਦ ਆਸਟ੍ਰੇਲੀਆ ਵੀ ਬਾਅਦ ਗਏ ਜੀ। ਬਿਲਕੁਲ ਆਸਟ੍ਰੇਲੀਆ ਵੀ ਬਿਲਕੁਲ ਗਏ ਨੇ, ਮੇਰੇ ਕੋਲ ਇਹੋ ਜਿਹੇ ਇਨਸਾਨ ਹੈਗੇ, ਬੰਦੇ ਹੈਗੇ ਜੀ ਜਿਹੜੇ ਪਹਿਲਾਂ ਪਾਕਿਸਤਾਨ ਵਿੱਚ ਆਏ ਨੇ, ਉਹ ਤੋਂ ਬਾਅਦ ਵਿੱਚ ਜਿਹੜੇ ਉਹਨਾਂ ਦੇ ਕੈਨੇਡਾ ਅਮਰੀਕਾ ਦੇ ਵੀਜ਼ੇ ਲੱਗੇ ਹੋਏ ਆ ਜੀ। ਵੈਰੀ ਗੁੱਡ ਜੀ, ਬਹੁਤ ਬਹੁਤ ਸ਼ੁਕਰੀਆ ਸਭ ਨੂੰ। ਸਰਦਾਰ ਜੀ ਕੀ ਹਾਲ ਹੈ ਜੀ? ਆਪਣਾ ਕੀ ਸ਼ੁਭ ਨਾਮ ਹੈ ਜੀ? ਕਿਹੜੀ ਜਗ੍ਹਾ ਤੋਂ ਆਏ ਜੀ? ਅਸੀਂ ਫਿਰੋਜ਼ਪੁਰ ਜ਼ਿਲ੍ਹਾ ਪੰਜਾਬ। ਪਿੰਡ ਕਿਹੜਾ ਜੀ? ਪਿੰਡ ਸ਼ਾਹਵਾਲਾ ਜੀਰੇ ਦੇ ਕੋਲ। ਨਾਲ ਕਿਹੜਾ ਪਿੰਡ ਹੈ ਕੋਈ? ਬੰਬੇ, ਨੂਰਪੁਰੇ, ਅੱਛਾ ਬੂਲੇ ਆ। ਪਾਕਿਸਤਾਨ ਬਣਨ ਤੋਂ ਪਹਿਲੇ ਤੁਹਾਡੇ ਬਜ਼ੁਰਗ ਇੱਧਰ ਦੇ ਰਹਿਣ ਵਾਲੇ ਸਨ? ਹਾਂਜੀ, ਹਾਂਜੀ। ਪਾਕਿਸਤਾਨ 'ਚ ਕਿਹੜਾ ਪਿੰਡ ਸਾਜੇ? ਜਿਉਣੇ ਕਿ ਇਹ ਪਿੰਡ ਸਾਡਾ ਜ਼ਿਲ੍ਹਾ ਲਾਹੌਰ, ਤਹਿਸੀਲ ਕਸੂਰ। ਅੱਛਾ, ਹੁਣ ਕਸੂਰ ਜ਼ਿਲ੍ਹਾ ਬਣ ਗਿਆ ਜੀ? ਹਾਂਜੀ, ਜ਼ਿਲ੍ਹਾ ਬਣ ਗਿਆ ਕਸੂਰ। ਹਾਂਜੀ, ਕਸੂਰ ਜ਼ਿਲ੍ਹਾ ਬਣ ਗਿਆ ਜੀ। ਤੁਸੀਂ ਪਾਕਿਸਤਾਨ ਦੇ ਇੰਤਜ਼ਾਮਾਂ ਦੇ ਬਾਰੇ ਕੋਈ ਕਮੈਂਟਸ ਆਪਣੇ ਪਾਸ ਕਰੋ ਜੀ। ਅਸੀਂ ਤੋਂ ਖੁਸ਼ ਇੱਥੋਂ ਦੀ ਜਨਸੰਖਿਆ ਦੇਖ ਕੇ, ਬਹੁਤ ਲੋਕ ਚੰਗੇ ਨੇ ਇੱਧਰ ਦੇ। ਅਸੀਂ ਆਏ ਹਾਂ, ਸਵਾਗਤ ਬਹੁਤ ਕੀਤਾ, ਵਧੀਆ, ਬਹੁਤ ਅੱਛੇ ਲੋਕ ਇੱਧਰ ਦੇ ਜੀ। ਬਹੁਤ ਮਿਹਰਬਾਨੀ। ਤੇ ਕੀ ਨਾਮ ਹੈ ਜੀ ਆਪਣਾ? ਜਸਵੀਰ ਸਿੰਘ। ਜਸਵੀਰ ਸਿੰਘ ਭਾਜੀ ਕਿਹੜੇ ਜਗ੍ਹਾ ਤੋਂ ਆਏ? ਮੈਂ ਇੰਡੀਆ, ਪੰਜਾਬ, ਚੰਡੀਗੜ੍ਹ ਤੋਂ। ਚੰਡੀਗੜ੍ਹ ਤੋਂ। ਤੇ ਪਿੰਡ ਜੀ ਚੰਡੀਗੜ੍ਹ ਸਿਟੀ ਤੋਂ? ਸ਼ਹਿਰ ਹੈ, ਚੰਡੀਗੜ੍ਹ ਸਿਟੀ ਹੈ, ਕੈਪੀਟਲ ਆਫ ਪੰਜਾਬ। ਅੱਛਾ, ਠੀਕ ਹੈ। ਚੰਡੀਗੜ੍ਹ ਕੈਪੀਟਲ ਆਫ ਪੰਜਾਬ ਹੈ ਜੀ? ਵਾਹ, ਜ਼ਬਰਦਸਤ ਹੈ। ਤੇ ਭਾਜੀ ਪਾਕਿਸਤਾਨ ਤੇ ਤੁਹਾਡੇ ਕੋਲ ਪੁਰਖ ਬਜ਼ੁਰਗ ਰਹਿੰਦੇ ਰਹੇ ਕਿ ਜਾਂ ਸ਼ੁਰੂ ਤੋਂ ਉੱਥੋਂ ਦੇ ਰਹਿਣ ਵਾਲੇ? ਮੇਰੇ ਫਾਦਰ ਇਨ ਲਾ, ਉਹਨਾਂ ਦੇ ਪੇਰੈਂਟਸ, ਮੇਰੇ ਫਾਦਰ ਇਨ ਲਾ ਦਾ ਜਨਮ ਵੀ ਇੱਥੇ ਹੋਇਆ ਸੀਗਾ, ਫੈਸਲਾਬਾਦ ਡਿਸਟ੍ਰਿਕਟ। ਕਿਹੜਾ ਪਿੰਡ ਸੀ ਫੈਸਲਾਬਾਦ 'ਚ? ਮੈਨੂੰ ਭੁੱਲ ਗਿਆ, ਉਹਨਾਂ ਨੇ ਦੱਸਿਆ ਸੀ ਆਪਦੇ ਜਦੋਂ 3 ਸਾਲ ਦੇ ਸੀ ਉਦੋਂ ਨਨਕਾਣਾ ਸਾਹਿਬ ਦਰਸ਼ਨ ਕਰਨ ਆਏ ਸੀਗੇ। ਅੱਛਾ ਅੱਛਾ। ਉਹਨਾਂ ਦਾ ਬਰਥ 1937 ਦਾ ਹੈਗਾ। ਅੱਛਾ, ਤੋਂ ਬਸ ਉਹ ਨਨਕਾਣਾ ਤੋਂ ਇੱਕ ਵਾਰੀ ਆਏ ਸੀਗੇ। ਤੇ ਪਿੰਡ ਉਹ ਕਿਹੜਾ ਪਿੰਡ ਹੈ? ਤਾਂਦਲਾ ਮੰਡੀ। ਸਤਿ ਸ਼੍ਰੀ ਅਕਾਲ ਜੀ। ਪਹਿਲੇ ਭੈਣ ਜੀ ਦੱਸੋ ਜੀ ਆਪਣਾ ਪਿਆਰਾ, ਬੜਾ ਖਿਲਿਆ ਹੋਇਆ ਤੁਹਾਡੇ ਤਰ੍ਹਾਂ ਚਿਹਰਾ। ਇਹ ਤਾਂ ਕੀ ਲੱਗਦੇ ਨੇ ਤੁਹਾਡੇ? ਘਰ ਵਾਲੀ ਆ ਇਹਨਾਂ ਦੀ। ਘਰ ਵਾਲੇ? ਵਾਹ ਸਰਦਾਰ ਜੀ, ਵਾਹ ਸਰਦਾਰ ਜੀ। ਨਹੀਂ ਹੁੰਦਾ ਜੀ, ਹੋਰ ਵੀ ਆਏ ਨੇ ਨਾ। ਬਹੁਤ ਪਿਆਰ ਹੈ ਜੀ। ਤੇ ਇਹਨਾਂ ਨੂੰ ਸਾਗ ਸੂਗ, ਮੌਸਮ ਆ ਗਿਆ, ਖਵਾਉਂਦੇ ਸਾਗ ਸੂਗ ਕੋਈ? ਮਕਈ ਦੀ ਰੋਟੀ, ਮੱਖਣ ਰੱਖ ਕੇ ਕਿ ਨਾ? ਮੱਖਣ ਲੱਸੀ ਪੀਂਦੇ ਨੇ ਸਰਦਾਰ ਹੋਣੀ? ਪੀਂਦੇ ਆ ਜੀ, ਪੰਜਾਬੀ ਦੇ ਮੱਖਣ ਲੱਸੀ ਨਹੀਂ। ਸਾਡੇ ਪੰਜਾਬ 'ਚੋਂ ਲੱਸੀ ਮੁੱਕ ਗਈ ਆ। ਸਾਡੇ ਵੀ ਮੁੱਕ ਚੁੱਕੀ ਹੈ। ਸਾਡੇ ਪੰਜਾਬ 'ਚੋਂ ਲੱਸੀ ਮੁੱਕ ਬਣਾ ਗਈ। ਲੈਂਦੇ ਆ, ਅੱਗੇ ਮੱਝਾਂ ਦੀ ਹੁੰਦੀ ਸੀ। ਵੇਰਕਾ ਵਾਲੇ ਨੇ ਉਹੀ ਵੇਰਕਾ ਵੀਟਾ ਸਰਕਾਰੀ ਲੱਸੀ ਉਹ ਚੱਲਦੀ ਹੈ। ਹੁਣ ਘਰਾਂ ਵਾਲੀ ਲੱਸੀ ਮੁੱਕ ਗਈ, ਘਰਾਂ ਵਾਲਾ ਦੁੱਧ ਵੀ ਮੁੱਕ ਗਿਆ। ਭੈਣ ਜੀ ਤੁਹਾਡਾ ਨਾਮ ਕੀ ਹੈ ਜੀ? ਗੁਰਜੀਤ ਕੌਰ। ਤੇ ਗੁਰਜੀਤ ਕੌਰ। ਇਹਦਾ ਮੈਂ ਨਾ ਥੋੜਾ ਜਿਹਾ ਦੱਸ ਦਿਆਂ ਮੈਨੂੰ। ਗੁਰੂ ਦੇ ਜਿੱਥੇ ਹੋਏ। ਅੱਛਾ ਠੀਕ ਹੈ, ਗੁਰਜੀਤ ਕੌਰ, ਸਹੀ ਹੈ। ਤੇ ਭੈਣ ਜੀ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋਇਆ ਇੱਥੇ ਲੱਗਾ? ਬਹੁਤ ਵਧੀਆ ਸੀ। ਬਿਆਨ ਨਹੀਂ ਕਰ ਸਕਦੇ। ਪਹਿਲੀ ਗੱਲ ਹੈ ਕਿ ਜਿਹੜੇ ਪਾਕਿਸਤਾਨ ਨੇ ਇੰਤਜ਼ਾਮਾਤ ਕੀਤੇ ਆਪਣੇ ਸਰਦਾਰ ਮਹਿਮਾਨਾਂ ਵਾਸਤੇ, ਫਿਰ ਉਸ ਤੋਂ ਬਾਅਦ ਜਿਹੜੇ ਇੱਥੋਂ ਦੀ ਆਵਾਮ ਜਿੱਧਰੋਂ ਦੀ ਤੁਸੀਂ ਲੰਘਦੇ ਹੋ, ਉਹਨਾਂ ਦੇ ਤਾਸਰਾਤ, ਤੇ ਇਹ ਜ਼ਰਾ ਥੋੜਾ ਜਿਹਾ ਕਮੈਂਟਸ ਪਾਸ ਕਰ। ਬਹੁਤ ਵਧੀਆ ਜੀ। ਮੈਂ ਕਹਿੰਦੀ ਹਾਂ ਬਿਆਨ ਕਰਨਾ ਔਖਾ ਜੀ, ਇੰਨੀ ਅੱਛਾ ਅਰੇਂਜਮੈਂਟ ਕੀਤਾ ਇਹਨਾਂ ਨੇ, ਬਹੁਤ ਵਧੀਆ ਜੀ। ਜਿਹੜੇ ਭੈਣ ਜੀ ਕਹਿੰਦੇ ਜੀ ਪਾਕਿਸਤਾਨ ਦਾ ਵੀਜ਼ਾ ਲੱਗੇ, ਉਹਨਾਂ ਨੂੰ ਹੋਰ ਸਾਈਡ ਤੇ ਜਾਣ ਨਹੀਂ ਦਿੰਦੇ। ਸੁਣਿਆ ਜ਼ਰੂਰ ਸੀਗਾ ਜੀ, ਪਰ ਕਹਿੰਦੇ ਇਦਾਂ ਦੀ ਕੋਈ ਗੱਲ ਹੈ ਨਹੀਂ ਹੈ। ਦੇਖੋ ਅੱਗੇ। ਪਾਕਿਸਤਾਨ 'ਚ ਤੁਹਾਡੇ ਬਜ਼ੁਰਗਾਂ ਦਾ ਕਿਹੜਾ ਪਿੰਡ ਸੀ ਜੀ? ਤਾਂਦਲਾ ਮੰਡੀ ਸੀਗਾ ਸੀ। ਸਾਡੇ ਦਾਦਾ ਦਾਦੀ ਰਹਿੰਦੇ ਸੀ ਇੱਥੇ, ਮੇਰੇ ਫਾਦਰ ਵੀ ਇੱਥੇ ਰਹੇ ਹੈ। ਅੱਜ ਕੱਲ੍ਹ 87 ਈਅਰ ਦੇ ਹੈ ਜੀ। ਉਹਨਾਂ ਦਾ ਜਨਮ ਇੱਥੇ, ਹਾਂਜੀ, ਜਨਮ ਉਹਨਾਂ ਦਾ ਇੱਥੇ ਹੋਇਆ। ਜਦੋਂ ਉਹਨਾਂ ਨੂੰ ਪਤਾ ਲੱਗਿਆ ਅਸੀਂ ਆ ਰਹੇ ਹਾਂ ਇੱਥੇ, ਉਹ ਇੰਨੇ ਭਾਵੁਕ ਹੋਏ ਕਿ ਮੇਰੇ ਜਨਮ ਸਥਾਨ ਤੇ ਚੱਲੇ ਨੇ ਉੱਤੇ ਨਨਕਾਣਾ ਸਾਹਿਬ। ਓਏ ਹੋਏ। ਮੇਰੀ ਦਾਦੀ ਉਹਨਾਂ ਨੂੰ ਇੱਥੇ ਨਨਕਾਣਾ ਰੋਂਦਾ ਪਏ ਹੋਣੇ ਆ ਜਿਸ ਟਾਈਮ ਤੁਸੀਂ ਨਿਕਲੇ। ਖੁਸ਼ ਵੀ ਹੋਏ ਨੇ? ਖੁਸ਼ ਵੀ ਹੋਇਆ। ਇੰਨੇ ਪੈਸੇ ਲੈ ਜੋ ਦਾਦੀ ਦੇ, ਦਾਦੇ ਦੇ ਨਾਂ ਤੇ, ਮੇਰੇ ਨਾਂ ਤੇ। ਤੇ ਮੇਰੇ ਮਦਰ ਦੀ ਡੈਥ ਹੋਈ ਹੈ। ਮੈਂ ਕਿਹਾ ਮੰਮੀ ਨੂੰ ਕੋਈ ਛੱਡਿਆ, ਉਹਨਾਂ ਨੂੰ ਵੀ ਲਾਉਣਾ। ਇਸ ਕਰਕੇ ਮਤਲਬ ਬਹੁਤ ਵਧੀਆ ਜੀ। ਆਪਣੇ ਜਿਹੜੇ ਪਿਤਾ ਜੀ ਦਾ ਪਿੰਡ ਹੈ, ਉਹਨਾਂ ਨੂੰ ਜਿਹੜੇ ਨਾ ਕੋਈ ਪੈਗਾਮ ਦੇ ਦਿਓ ਆਪਣੇ ਪਿਤਾ ਜੀ ਦੀ ਤਰਫੋਂ। ਹਾਂਜੀ ਜ਼ਰੂਰ ਦਵਾਂਗੇ ਜੀ। ਪੈਗਾਮ ਦੇ ਦਿਓ ਕੋਈ। ਖੁਸ਼ ਰਹੋ। ਹਾਂਜੀ, ਉਹ ਉਹਨਾਂ ਨੂੰ ਤੇ ਖੁਸ਼ ਹੋ, ਸਾਰਾ ਵਧੀਆ ਮਤਲਬ ਰਹਿਣ ਜਿੱਥੇ ਵੀ ਹੈ। ਪਿੰਡ ਦਾ ਨਾਂ ਕੀ ਦੱਸਿਆ ਜੀ? ਤਾਂਦਲਾ ਮੰਡੀ। ਤਾਂਦਲਾ ਮੰਡੀ ਸ਼ਹਿਰ ਆ? ਹਾਂਜੀ। ਉੱਥੋਂ ਦੇ ਹੀ ਰਹਿਣ ਵਾਲੇ ਸਨ? ਉੱਥੋਂ ਦੇ ਹੀ ਸੀਗੇ। ਅੱਛਾ ਜੀ। ਤੇ ਭੈਣ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਸੀ? ਇਹਨਾਂ ਦੇ ਨਾਲ ਹੀ? ਅੱਛਾ ਜੀ। ਤੁਸੀਂ ਜੀ ਕੋਈ ਕਮੈਂਟਸ ਪਾਸ ਕਰ ਦੇਣਾ। ਜਿਹੜੇ ਉਸ ਪਿੰਡ ਦੇ ਲੋਕਾਂ ਵਾਸਤੇ ਸਾਡੀ ਦੁਆਵਾਂ ਹੈ ਕਿ ਹੱਸਦੇ ਵਸਦੇ ਰਹਿਣ,
ਮੁੜ ਕੇ ਦੁਬਾਰਾ ਫਿਰ ਮਿਲਣ ਦਾ ਉਹਨਾਂ ਵਾਸਤੇ ਇੱਕ ਰਸਤਾ ਖੁੱਲ੍ਹੇ, ਸਾਡੇ ਲੋਕੀ ਉਸ ਪਿੰਡ ਆ ਸਕਣ, ਪਿੰਡ ਵਾਲੇ ਸਾਡੇ ਦੇਸ਼ 'ਚ ਆ ਸਕਣ। ਤੇ ਜਿੱਥੇ ਤੱਕ ਇੰਤਜ਼ਾਮਾਂ ਦੀ ਗੱਲ ਹੈ, ਪਾਕਿਸਤਾਨ ਸਰਕਾਰ, ਲੋਕਲ ਕਮੇਟੀਜ਼, ਲੋਕਲ ਐਡਮਿਨਿਸਟ੍ਰੇਸ਼ਨ ਨੇ ਜੋ ਅਰੇਂਜਮੈਂਟ ਕੀਤੇ ਨੇ ਕਾਬਿਲੇ ਤਾਰੀਫ ਹੈਗੇ ਨੇ। ਇਹ ਇੰਨੇ ਅਰੇਂਜਮੈਂਟ ਅਸੀਂ ਕਿਤੇ ਹੋਰ ਨਹੀਂ ਦੇਖੇ। ਮੈਂ ਬਹੁਤ ਥਾਵਾਂ 'ਤੇ ਘੁੰਮਿਆ ਹੋਇਆ, ਡਿਫਰੈਂਟ ਕੰਟਰੀਜ਼ ਵੀ ਗਿਆ ਹੋਇਆ, ਈਵਨ ਇੱਥੇ ਤੱਕ ਕਿ ਜਿਹੜੇ ਇੰਡੀਆ ਦੇ ਆਪਣੇ ਡਿਫਰੈਂਟ ਰਿਲੀਜਨਸ 'ਚ ਵੀ ਮੈਂ ਗਿਆ ਹੋਇਆ। ਪਰ ਜੋ ਅਰੇਂਜਮੈਂਟ, ਸਤਿਕਾਰ, ਪਿਆਰ, ਸਫਾਈ ਹੈ ਨਾ, ਹਰ ਪੱਖੋਂ ਨਨਕਾਣਾ ਸਾਹਿਬ ਦੀ ਐਡਮਿਨਿਸਟ੍ਰੇਸ਼ਨ, ਪਾਕਿਸਤਾਨ ਦੀ ਐਡਮਿਨਿਸਟ੍ਰੇਸ਼ਨ ਦਾ ਬਹੁਤ ਵਧੀਆ ਜੀ। ਉਹਦੇ ਬਾਰੇ ਜਿੰਨੇ ਵੀ ਸ਼ਬਦ ਕਹੇ ਜਾਣ ਥੋੜ੍ਹੇ ਨੇ। ਤੇ ਇੱਕ ਜਗ੍ਹਾ ਪਾਕਿਸਤਾਨ ਵਾਸਤੇ ਸਾਡਾ ਸੁਨੇਹਾ ਕਿ ਅਸੀਂ ਭਰਾ ਹੈਗੇ ਆ, ਪਹਿਲਾਂ ਵੀ ਭਰਾ ਸੀਗੇ, ਹੁਣ ਵੀ ਭਰਾ ਹੈਗੇ ਆ। ਸਿਰਫ ਇੱਕ ਰਾਜਨੀਤਿਕ ਦਰਾਰ ਪਈ ਹੋਈ ਹੈ। ਦੁਆ ਕਰਦੇ ਆ, ਰਾਜਨੀਤੀ ਦੀ ਨੀਅਤ 'ਚ ਫਤੂਰ ਆਇਆ ਦੁਆ ਕਰਦੇ ਆ ਹਾਂਜੀ, ਸੱਚੀ ਗੱਲ। ਇਸੇ ਤਰ੍ਹਾਂ ਇਹ ਜਿਹੜੀ ਦਰਾਰ ਹੈਗੀ ਹੈ ਉਹ ਖਤਮ ਹੋਵੇ ਤੇ ਆਪਾਂ ਫਿਰ ਦੁਬਾਰਾ ਉਹੀ ਸਾਂਝਾ, ਉਹੀ ਪਿਆਰ ਨਾਲ ਜੀ ਸਕੀਏ। ਬਹੁਤ ਬਹੁਤ ਧੰਨਵਾਦ। ਇੱਕ ਮਿੰਟ ਜੀ, ਅੱਛਾ ਜੀ, ਇਹ ਨਾ ਜਿਹੜੇ ਤੁਹਾਡੇ ਬਜ਼ੁਰਗ ਆ ਨਾ, ਪਿਤਾ ਜੀ, ਉਹਨਾਂ ਦਾ ਮੈਂ ਆਨਲਾਈਨ ਇੰਟਰਵਿਊ ਕਰਨਾ ਹੈ। ਬੋਲਦੇ ਸਹੀ ਹੈ, ਸੁਣਿਆ ਸਹੀ ਜਾਂਦਾ ਹੈ। ਆਨਲਾਈਨ ਉਹਨਾਂ ਦਾ ਕਰ ਲਿਓ ਇੰਟਰਵਿਊ, ਤੁਸੀਂ ਬੋਰ ਹੋ ਜਾਓਗੇ। ਕਿਹੜੀ ਜਗ੍ਹਾ ਤੋਂ ਆਏ ਭਾਜੀ? ਚੰਡੀਗੜ੍ਹ ਤੋਂ ਆਏ ਜੀ। ਚੰਡੀਗੜ੍ਹ ਤੋਂ ਜੀ। ਕੀ ਨਾਮ ਹੈ ਜੀ ਤੁਹਾਡਾ? ਗੁਰਜੀਤ ਸਿੰਘ। ਗੁਰਜੀਤ ਸਿੰਘ। ਤੁਹਾਡਾ ਭਾਜੀ? ਹਰਜੀਤ ਸਿੰਘ। ਹਰਜੀਤ ਸਿੰਘ। ਤੁਸੀਂ ਵੀ ਚੰਡੀਗੜ੍ਹ ਤੋਂ? ਹਾਂਜੀ ਜੀ। ਵਾਹ ਬਈ ਵਾਹ। ਤੁਹਾਡਾ ਭਾਜੀ ਕੀ ਨਾਮ ਹੈ? ਬੂਟਾ ਸਿੰਘ। ਬੂਟਾ ਸਿੰਘ ਸਾਹਿਬ। ਤੇ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਜੀ? ਚੰਡੀਗੜ੍ਹ ਤੋਂ। ਤੁਸੀਂ ਭਾਜੀ? ਦਲਵੀਰ ਸਿੰਘ ਜੀ। ਦਲਵੀਰ ਸਿੰਘ। ਚੰਡੀਗੜ੍ਹ ਤੋਂ ਜੀ। ਇਹ ਕਿਹੜੀ ਕੋਈ ਬਾਬਾ ਜੀ ਅੱਗੇ ਅਰਦਾਸ ਕੀਤੀ ਜਿਹੜੇ ਚੰਡੀਗੜ੍ਹ ਵਾਲੇ ਸਾਰੇ ਰੌਣਕਾਂ ਲੱਗੀਆਂ ਨੇ? ਇਹਦੇ ਵਿੱਚ ਅਸੀਂ ਮਿਲ ਗਏ ਇੱਥੇ ਆ ਕੇ ਮਿਲ ਕੇ 2-3 ਬੰਦੇ ਤਾਂ ਇਹੋ ਜਿਹੇ ਹੁਣ ਡਿਪਾਰਟਮੈਂਟ 'ਚੋਂ ਰਿਟਾਇਰ ਹੋਏ ਆ। ਡਿਊਰਿੰਗ ਸਰਵਿਸ ਦਾ ਇੰਨਾ ਟਾਈਮ ਨਹੀਂ ਹੁੰਦਾ ਨਾ ਜੀ, ਤਾਂ ਹੁਣ ਰਿਟਾਇਰ ਹੋਏ ਸੀਗੇ। ਤਾਂ ਸੀ ਮਨ ਦੇ ਵਿੱਚ ਜੋ ਅਰਦਾਸ ਦੇ ਬੋਲ ਸੀਗੇ ਕਿ ਜਿਨ੍ਹਾਂ ਗੁਰੂ ਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਦੇ ਮੌਕੇ ਬਾਬਾ ਜੀ ਦੇਣ। ਚਰਨ ਛੂਹ ਤੋਂ ਪ੍ਰਾਪਤ ਬਾਬਾ ਜੀ ਦੀ, ਉਹਨਾਂ ਦੀ ਬਦੌਲਤ ਆਪੇ ਖਿੱਚ ਕੇ ਲਿਆਏ ਇੱਥੇ। ਸਾਡੀ ਇਹੀ ਦੁਆ ਹੈ ਕਿ ਜਿਨ੍ਹਾਂ ਦੀਆਂ ਦੁਆਰਾਂ ਦੇ ਨਾਲ ਨਾਲ ਸਰਹੱਦਾਂ ਦੀਆਂ ਦੁਆਰਾਂ ਵੀ ਅਬੋਲਿਸ਼ ਹੋ ਜਾਣ, ਤਾਂ ਕਿ ਅਸੀਂ ਉਹ ਪੁਰਾਣੇ ਪੰਜਾਬ ਵਾਂਗ ਜਾਈਏ ਜੀ, ਉਸੇ ਤਰ੍ਹਾਂ ਮਿਲੀਏ, ਉਸੇ ਤਰ੍ਹਾਂ ਉਹ ਸਾਂਝਾਂ ਉਹਨਾਂ ਥੜਿਆਂ ਤੇ, ਉਹਨਾਂ ਚਬੂਤਰਿਆਂ ਤੇ ਪਾਈਏ, ਉਹਨਾਂ ਚੌਧਰਿਆਂ ਤੇ ਜਿੱਥੇ ਬਹਿ ਕੇ ਰਲ ਕੇ ਖਾਂਦੇ ਪੀਂਦੇ ਸਾਂ, ਬਹਿੰਦੇ ਸਾਂ, ਦੁੱਖ ਸੁੱਖ ਸਾਂਝੇ ਕਰਨੇ ਸੀਗੇ। ਹਾਂਜੀ, ਤੁਸੀਂ ਕੋਈ ਕਮੈਂਟਸ ਪਾਸ ਕਰੋ ਜੀ। ਤੁਸੀਂ ਕੀ ਮਹਿਸੂਸ ਕੀਤਾ ਇੱਥੇ ਆ ਕੇ? ਇਹ ਤਾਂ ਬਹੁਤ ਵਧੀਆ ਲੱਗਿਆ ਜੀ, ਬਹੁਤ ਚੰਗਾ ਲੱਗਿਆ ਜੀ। ਤੁਸੀਂ ਭਾਜੀ ਕੀ ਮਹਿਸੂਸ ਕੀਤਾ ਜੀ? ਕੋਈ ਪੈਗਾਮ ਦੇ ਦਿਓ। ਸੈਕਿੰਡ ਵਾਰੀ ਬਾਬਾ ਜੀ ਨੇ ਬੁਲਾਇਆ, ਦੂਸਰੀ ਵਾਰੀ ਆਏ? ਵਾਹ ਜੀ ਵਾਹ। ਅਸੀਂ ਵੀ ਦੂਸਰੀ ਵਾਰੀ ਅਰਦਾਸ ਹੈ ਕਿ ਰਹਿੰਦੀ ਜ਼ਿੰਦਗੀ 'ਚ ਫੇਰ ਗੇੜਾ ਮਰਵਾ ਬਾਬਾ ਜੀ। ਤੇ ਕੋਈ ਪੈਗਾਮ ਦੇ ਦਿਓ ਨਾ ਪਾਕਿਸਤਾਨ ਵਾਲੇ ਜਵਾਨਾਂ ਵਾਸਤੇ, ਭਰਾਵਾਂ ਵਾਸਤੇ, ਜਿਹੜੇ ਹੋਵੇ ਉਹਨਾਂ ਦੀ ਜਿਹੜੇ ਤੁਹਾਨੂੰ ਵੇਖ ਕੇ ਹੱਸ ਪੈਂਦੇ ਆ। ਹਾਂਜੀ, ਤੁਸੀਂ ਜੀ? ਬਾਬਾ ਨਾਨਕ ਦੀ ਕਿਰਪਾ ਹੋਈ ਹੈ ਜੀ। ਮੈਂ ਤਾਂ ਸੁਪਨੇ 'ਚ ਦਰਸ਼ਨ ਕੀਤਾ ਸੀ ਬਾਬਾ ਨਾਨਕ ਦੇ, ਉਹਨਾਂ ਨੇ ਰੱਖ ਲਿਆ ਕੇ ਖੜਾ ਕਰਤਾ ਜੀ। ਵਾਹ ਬਈ ਵਾਹ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਇਹ ਨਾ ਦੁਆਵਾਂ ਜੀ ਯਾਦ ਰੱਖਿਆ ਜੀ, ਅੱਲਾ ਇਸੇ ਤਰ੍ਹਾਂ ਇਹਨਾਂ ਮੁਹੱਬਤਾਂ ਨੂੰ ਆਬਾਦ ਰੱਖੇ। ਗਣਿਤ ਦਾ ਸਬਜੈਕਟ ਮੈਥ ਦੇ ਵਿੱਚ ਦੁਆਵਾਂ, ਮੈਂ ਇੰਡੀਆ 'ਚ ਪਹਿਲਾ ਕਵੀ ਹਾਂ ਜਿਨ੍ਹਾਂ ਨੇ ਗਣਿਤ ਦੇ ਉੱਪਰ ਕਵਿਤਾ ਲਿਖੀ ਹੋਈ ਹੈ। ਉਹ ਤੁਸੀਂ ਟੀਚਰ? ਹਾਂਜੀ, ਟੀਚਰ। ਕਿਹੜੇ ਸਕੂਲ 'ਚ? ਗਵਰਨਮੈਂਟ ਹਾਈ ਸਕੂਲ ਫਤਿਹਪੁਰ ਤੋਂ ਮੈਂ ਰਿਟਾਇਰ ਹੋਇਆ 31 ਮਾਰਚ 2022 ਨੂੰ। ਹੁਣ ਮੈਂ ਚੰਡੀਗੜ੍ਹ, ਬੋਲੋ। ਚੰਡੀਗੜ੍ਹ ਦੇ ਵਿੱਚ UT ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਸਰਵਿਸ ਹੈ ਆਫਟਰ ਰਿਟਾਇਰਮੈਂਟ। ਅੱਛਾ ਜੀ। ਤੋਂ ਮੈਂ ਥੋੜਾ ਜਿਹਾ 4 ਪੰਕਤੀਆਂ ਦੇ ਵਿੱਚ ਮੈਥਮੈਟਿਕਸ ਦੇ ਹਰ ਇੱਕ ਫਾਰਮੂਲਾ ਉਸ पंक्ति ਦੇ ਵਿੱਚ यूज़ होएगा। कुछ आपकी खुशियाँ, कुछ हमारी खुशियाँ, वाह भाई, हम सभी को गुणा करते हैं। गुरु नानक की जन्मदिन पर हम खुशियों से आपका आंचल भरते हैं। दौर पुराना बायां पक्ष था, दाएं को नया सुनाते जाओ। समीकरण की इस दुनिया में घन मूल को घन मनाते जाओ। बाएं पक्ष के सभी नफरत कांटे दाएं जाकर जमा के फूल बने। जो सर मंडराते करनी चिन्ह वो आधार तेरे की धूल बने। गुणन खंड बने दुश्मन सारे, धन ऋणात्मक पुण्य हो। भाग फल आए परवल इतना कि शेष गमों का शून्य हो। चमको तुम चंदा बनकर लाख करोड़ सितारों में, हो ना तेरा कोई भी शानी शिक्षा जगत गलियारों में। हो ना तेरा कोई भी शानी शिक्षा जगत गलियारों में। हो 4 अंकों में आयु आपकी,
बस यही है मेरी कामना, उल्टी गिनती पावे बैरी, जब करें तुम्हारा सामना। हो 4 अंकों में आयु आपकी, यही है मेरी कामना, उल्टी गिनती पावे बैरी, जब करें तुम्हारा सामना। एक दिल का दूजे दिल से दिल का जोड़ कराना है, गमों को देकर भाग खुशियों से शेषफल को शून्य बनाना है, शेषफल को शून्य बनाना है, शेषफल को शून्य बनाता है। भारत माँ के रक्षा बिंदु सारे आपकी झोली के भरपूर हों, होना इनमें कोई भी नफरत, ये मेरी बता कबूल हो, ये मेरी बता कबूल हो। ਇਹ ਤੁਹਾਡਾ ਆਪਣਾ ਕਲਾਬ ਹੈ? मेरा अपना लिखा जी। ਵਾਹ ਜੀ ਵਾਹ। ਲੋ ਜੀ ਸਾਡਾ ਦੋਨਾਂ ਦਾ ਇੱਕੋ ਹੀ ਸ਼ੋਭਾ, ਇੱਕੋ ਪੇਸ਼ਾ ਰਿਹਾ ਹੈ। ਸਾਡੇ ਵੱਲੋਂ ਦੁਆ ਹੈ ਕਿ ਅਸੀਂ ਦੁਬਾਰਾ ਭਰਾ ਇਕੱਠੇ ਹੋਈਏ, ਉਹ ਖੁਸ਼ੀਆਂ ਜਿਹੜੀਆਂ ਸਾਡੇ ਕੋਲੋਂ ਖੋਈਆਂ ਗਈਆਂ ਸੀਗੀਆਂ ਉਹ ਦੁਬਾਰਾ ਹਾਸਲ ਕਰ ਸਕੀਏ। ਸਰਦਾਰ ਜੀ ਕੀ ਹਾਲ ਜੀ? ਠੀਕ ਹੈ ਜੀ। ਕੀ ਨਾਮ ਹੈ ਜੀ ਆਪਣਾ ਸਰਦਾਰ ਜੀ? ਜਸਵੀਰ ਸਿੰਘ। ਭਾਜੀ ਕਿਹੜੀ ਜਗ੍ਹਾ ਤੋਂ ਆਏ ਜੀ? ਯੂਕੇ ਤੋਂ ਜੀ। ਯੂਕੇ ਤੋਂ। ਇੰਡੀਆ 'ਚ ਆਪਣਾ ਕਿਹੜਾ ਪਿੰਡ ਸਾਜੇ ਜੀ? ਇੰਡੀਆ 'ਚ ਜਲੰਧਰ ਡਿਸਟ੍ਰਿਕਟ। ਤੇ ਪਿੰਡ ਹੈਗਾ ਖੋਥੜਾ ਕਲਾਂ। ਅੱਛਾ ਜੀ। ਪਾਕਿਸਤਾਨ ਦੇ ਵਿੱਚ ਤੁਹਾਡੇ ਪੁਰਖਾਂ ਦਾ ਪਿੰਡ ਅਕਾੜਾ ਸੀਗਾ ਜੀ। ਉਕਾੜੇ ਦੇ ਨਾਲ ਕਿਹੜਾ ਪਿੰਡ ਸੀ? ਯਾਦ ਨਹੀਂ। ਭਾਜੀ ਤੁਹਾਡਾ ਨਾਮ ਕੀ ਹੈ ਜੀ? ਕਸ਼ਮੀਰ ਸਿੰਘ। ਕਸ਼ਮੀਰ ਸਿੰਘ ਜੀ। ਤੇ ਇੰਡੀਆ ਕਿਹੜੀ ਜਗ੍ਹਾ ਤੋਂ ਆਏ ਜੀ? ਫਗਵਾੜੇ ਦੇ ਲਾਗੇ। ਫਗਵਾੜਾ। ਇੱਕੋ ਪਿੰਡ 'ਚੋਂ ਆਏ? ਇਹ ਤਾਂ ਲਾਗੇ ਆ। ਅੱਛਾ। ਕਿਹੜਾ ਪਿੰਡ ਸੀ ਜੀ? ਸਰਿਆਣਾ ਰਾਣੂਆ। ਸਰਿਆਣਾ। ਉਹ ਇਸ ਵਾਸਤੇ ਨਾਮ ਪੁੱਛੀਦਾ ਕਿਉਂਕਿ ਉਧਰੋਂ ਸਾਡੇ ਜਿਹੜੇ ਨਾ ਉਹ ਬਜ਼ੁਰਗ ਇੱਧਰ ਵੀ ਆਏ ਨੇ, ਉਹਨਾਂ ਪਿੰਡਾਂ 'ਚੋਂ ਆਏ ਨੇ। ਤੋ ਜਿਸ ਟਾਈਮ ਤੁਹਾਡੀ ਵੀਡੀਓ ਦੇਖਾਂਗੇ, ਆਪਣੇ ਪਿੰਡ ਦੇ ਨਾਂ ਸੁਣੋਗੇ, ਦਿਲ ਜਿਹੜਾ ਖਿਲ ਜਾਏਗਾ। ਨਾਮ ਪੁੱਛਣ ਦਾ ਮਕਸਦ ਇਹ ਹੈ। ਤੇ ਫਿਰ ਇਹ ਵੀ ਮਕਸਦ ਹੈ ਕਿ ਇੱਥੋਂ ਅਗਰ ਗਏ ਹੋ ਤਾਂ ਇੱਥੋਂ ਦਾ ਵੀ ਪਤਾ ਲੱਗ ਜਾਏ ਕਿ ਸਾਡੇ ਪਿੰਡ ਦੇ ਸਰਦਾਰ ਨੇ। ਉਹ ਮੇਰੇ ਸਹੁਰੇ ਕੀ ਹੋਏ ਇੱਥੋਂ। ਤੁਹਾਡੇ ਸਹੁਰੇ ਕਿਹੜੇ ਪਿੰਡ ਦੇ ਸਨ? ਪਤਾ ਨਹੀਂ, ਹੁਣ ਇੱਧਰ ਹੀ ਆ ਕਿਤੇ। ਜ਼ਿਲ੍ਹਾ ਕਿਹੜਾ ਸੀ? ਕੀ ਉਹਨੂੰ ਪਤਾ ਨਹੀਂ। ਹਾਂ ਸਿਆਲਕੋਟ ਜੀ। ਸਿਆਲਕੋਟ ਹੀ। ਠੀਕ ਹੈ। ਤੇ ਭਾਜੀ ਤੁਹਾਡਾ ਕੀ ਨਾਮ ਹੈ ਜੀ? ਜਸਵੀਰ ਸਿੰਘ ਜੀ। ਜਸਵੀਰ ਸਿੰਘ ਜੀ। ਤੇ ਭਾਜੀ ਕਿਹੜੇ ਪਿੰਡੋਂ ਆਏ ਜੀ? ਅਸੀਂ ਜੀ ਆਏ ਯੂਕੇ ਤੋਂ, ਬਰਮਿੰਘਮ ਤੋਂ। ਇੰਡੀਆ ਸਾਡਾ ਪਿੰਡ ਹੈਗਾ ਜੀ ਫਗਵਾੜੇ ਦੇ ਲਾਗੇ ਨਰੂੜ 5 ਸਟਾਰ। ਅੱਛਾ ਜੀ। ਇੱਥੋਂ ਸਾਡੇ ਜਿਹੜੇ ਵੱਡੇ ਵਡੇਰੇ ਉਹ ਸਰਗੋਧੇ ਤੋਂ, ਉਹ ਪਿੰਡ ਦਾ ਨਹੀਂ ਪਤਾ ਕਿਹੜਾ ਸਰਗੋਧਾ। ਪਹਿਲੀ ਦਫਾ ਆਏ ਜਾਂ ਪਹਿਲੇ ਵੀ ਚੱਕਰ ਲੱਗਾ ਹੈ? ਮੈਂ ਪਹਿਲੀ ਵਾਰ ਦਫਾ ਆਇਆ ਸੀ 1994 ਦੇ ਵਿੱਚ, ਲਾਹੌਰ ਕਿਸੇ ਸ਼ਾਦੀ ਤੇ ਆਇਆ ਸੀ। ਅੱਛਾ। ਉਹ ਜਰਮਨ 'ਚ ਉਹਨਾਂ ਦੇ ਕੰਮ ਕਰਦਾ ਸੀ, ਇੱਥੋਂ ਦੇ ਉਹ ਚੌਧਰੀ, ਉਹਨਾਂ ਦੇ ਮੈਂ ਵਿਆਹ ਸ਼ਾਦੀ ਦੇ ਬੱਚੇ ਦੀ ਤੇ ਆਇਆ। ਹੁਣ ਮੈਂ ਇੱਥੇ ਪਹਿਲੀ ਵਾਰ ਆਇਆ। ਓਏ ਮੈਂ ਸਦਕੇ ਜਾਵਾਂ। ਕੀ ਹਾਲ ਜੀ? ਮੈਂ ਪਛਾਣਿਆ ਕੋ ਨਹੀਂ। ਇਹ ਇੱਥੇ ਬੈਠੇ ਸਨ। ਇੱਥੇ ਬੈਠੇ ਸਨ। ਤੇ ਲੋ ਜੀ ਇਹ ਖੂੰਡਾ ਜਿਹੜਾ ਹੈ ਨਾ, ਇਹ ਹਜੇ ਵੀ ਬਾਬਾ ਜੀ ਦਾ ਉਹ ਕਾਇਮ ਨਾਮ ਹੈ। ਬਾਬਾ ਜੀ ਕਾਇਮ ਨਾਮ ਹੈ। ਲੇਕਿਨ ਆਵਾਜ਼ ਜਿਹੜੀ ਥੋੜੀ ਜਿਹੀ ਲੜਖੜਾ ਗਈ ਅੱਜ ਤੋਂ 2 ਸਾਲ ਪਹਿਲੇ ਜਿਹੜਾ ਜੀ, ਇਹਨਾਂ ਬਾਬਾ ਜੀ ਦਾ ਮੈਂ ਇੰਟਰਵਿਊ ਬਾਬਾ ਜੀ ਦੇ ਦਰ ਤੇ ਹੀ ਕੀਤਾ ਸੀ। ਤੇ ਬੜੀਆਂ ਸੋਹਣੀਆਂ ਇਹਨਾਂ ਦੀਆਂ ਗੱਲਾਂ ਤੇ ਬੜੀਆਂ ਪ੍ਰਭਾਵਕ ਗੱਲਾਂ ਜਿਹੜੀਆਂ ਜਿਸ ਟਾਈਮ ਕਰਦੇ ਸਨ, ਮਨ ਭਰ ਜਾਂਦਾ ਸੀ। ਲੇਕਿਨ ਆਪਣਾ ਫਿਰ ਵੀ ਆਪਣੇ ਆਪ ਨੂੰ ਸਾਂਭ ਲੈਂਦੇ ਸਨ। ਤੇ ਹੁਣ ਜਿਸ ਟਾਈਮ ਮੈਂ ਇਹਨਾਂ ਨੂੰ ਵੇਖਿਆ, ਇਹਨਾਂ ਮੈਨੂੰ ਵੇਖਿਆ, ਤੇ ਦਿਲ ਨੂੰ ਜਿਹੜਾ ਨਾ ਉਹ ਠੰਡ ਪੈ ਗਈ ਹੈ ਜੀ। ਇਦਾਂ ਹੀ ਹੈ ਨਾ ਜੀ। ਹਾਂ। ਤੇ ਇਹ ਫੁੱਲ ਨੇ ਜੀ ਜਿਹੜੇ ਕਿਰਦੇ ਜਾਂਦੇ ਨੇ ਵਕਤ ਦੇ ਨਾਲ ਆਸਤਾ ਆਸਤਾ। ਤੇ ਇਹਨਾਂ ਬਜ਼ੁਰਗਾਂ ਦੀ ਕਦਰ ਕਰੋ, ਇਹਨਾਂ ਦੇ ਨਾਲ ਬਹੋ, ਤੇ ਇਹਨਾਂ ਦੀਆਂ ਯਾਦਾਂ ਜਿਹੜੀਆਂ ਨੇ ਉਹ ਕੋਸ਼ਿਸ਼ ਕਰੋ ਕਿ ਮਹਿਫੂਜ਼ ਰੱਖੋ। ਇਹਨਾਂ ਦੀ ਖੁਸ਼ੀ ਜਿੰਨੀ ਵੀ ਹੋ ਸਕਦੀ ਇਹਨਾਂ ਨੂੰ ਦਿੱਤੀ ਜਾਵੇ। ਅੱਲਾ ਇਹਨਾਂ ਨੂੰ ਸਲਾਮਤ ਰੱਖੇ। ਬਾਰ-ਬਾਰ ਜ਼ਿਆਰਤਾਂ ਹੋਣ, ਬਾਰ-ਬਾਰ ਦਰਸ਼ਨ ਬਾਬਾ ਜੀ ਦੇ। ਹੋਰ ਬਾਲ ਬੱਚਾ ਸਭ ਠੀਕ ਹੈ ਜੀ? ਇੱਥੇ ਗੁਰੂ ਘਰ ਪਹਿਲੀ ਵਾਰ ਸਾਡੇ ਜਿਹੜੇ ਇੱਥੇ ਲੋਕ ਪਿਆਰ ਬਹੁਤ ਕਰਦੇ, ਜਿਹੜੇ ਇੱਥੇ ਦੇ ਲੋਕ ਹਨ ਨਾ, ਆਵਾਮ ਆਏ ਬਹੁਤ ਸਾਨੂੰ ਪਿਆਰ ਕਰਦੀ ਆ ਵੀ ਬਹੁਤ ਜ਼ਿਆਦਾ। ਤੇ ਸਾਡਾ ਪੁਲਿਸ ਵੀ ਬਹੁਤ ਖਿਆਲ ਰੱਖਦੀ ਇੱਥੇ। ਜਿਹੜਾ ਪੁਲਿਸ ਦੇ ਬੰਦੇ ਬਹੁਤ ਚੰਗੇ ਸਾਡੇ ਨਾਲ ਹਰ ਵੇਲੇ ਜਾਂਦੇ ਤੇ ਬਹੁਤ ਅਸੀਂ ਖੁਸ਼ ਹਾਂ। ਜਿੱਦਾਂ ਆਵਾਮ ਵੇਖ ਕੇ ਖੁਸ਼ ਹੋ ਜਾਂਦੀ ਤੁਹਾਨੂੰ? ਮਨ 'ਚੋਂ ਖੁਸ਼ੀ ਆ। ਤੁਸੀਂ ਆਪਣੀ ਗੱਲ ਛੱਡੋ, ਲੋਕ ਤੁਹਾਨੂੰ ਵੇਖ ਕੇ ਖੁਸ਼ ਹੁੰਦੇ ਕਿ ਨਹੀਂ ਹੁੰਦੇ? ਬਹੁਤ ਖੁਸ਼ ਨੇ। ਬਹੁਤ ਖੁਸ਼। ਕਿਆ ਹੀ ਬਾਤ। ਹੱਥੀਂ ਛਾਵਾਂ ਕਰਦੇ ਆ। ਨਹੀਂ ਬੜਾ ਪਿਆਰ, ਇੰਨਾ ਪਿਆਰ। ਕਈ ਵਾਰ ਤਾਂ ਜੱਫੀ ਪਾ ਕੇ ਰੋਣ ਲੱਗ ਪੈਂਦੇ, ਕਹਿੰਦੇ ਕਿੱਦਾਂ ਵੱਖਰੇ ਹੋ ਗਏ। ਮਨ ਦੇ ਵਿੱਚ ਜਿੱਦਾਂ ਵੱਖਰੇ ਨਹੀਂ ਹੋਣਾ ਚਾਹੀਦਾ। ਗੌਰਮੈਂਟ ਦੀਆਂ ਸਿਆਸਤਾਂ ਹੈ ਨਾ, ਵੱਡੇ ਕੰਮ ਹੈ। ਇਹ ਆਵਾਮ ਤਾਂ ਇੱਕੋ ਹੀ ਹੈ ਸਾਰੀ। ਇਹ ਜੇ ਸਿਆਸਤਾਂ ਨਾਲ ਇਹ ਕੰਮ ਕਰਨ ਤਾਂ ਬੜਾ ਵਧੀਆ। ਆਸੇ ਪਿਆਰ ਨਾਲ ਮਿਲੋ, ਵਰਤੋ।
ਬਸ ਮੇਰੀ ਤਾਂ ਅਰਦਾਸ ਹੈ ਜੋ ਵੀ ਚਾਹੁੰਦੇ ਆ ਇਹੀ ਆ ਵੀ ਇੱਕ ਵਾਰੀ ਦੁਬਾਰਾ ਫੇਰ ਇਕੱਠੇ ਹੋ ਜਾਈਏ। ਬੇਟਾ ਤੁਹਾਡਾ ਨਾਮ ਕੀ ਹੈ? ਮਨਜੀਤ ਕੌਰ। ਮਨਜੀਤ ਕੌਰ। ਕਿਹੜੀ ਜਗ੍ਹਾ ਤੋਂ ਆਏ ਜੀ ਤੁਸੀਂ? ਇੰਗਲੈਂਡ ਤੋਂ। ਪਹਿਲੀ ਦਫਾ ਆਏ? ਹਾਂਜੀ ਪਹਿਲੀ ਵਾਰ ਆਏ। ਠੀਕ ਹੈ। ਤੁਹਾਡਾ ਨਾਮ ਕੀ ਹੈ ਬੱਚੇ? ਮਨਪ੍ਰੀਤ। ਤੇ ਮਨਪ੍ਰੀਤ ਬੱਚੇ ਤੁਸੀਂ ਪਹਿਲੀ ਦਫਾ ਆਏ ਕਿ ਪਹਿਲੇ ਵੀ ਆਏ? ਨਹੀਂ ਪਹਿਲੀ ਵਾਰੀ ਆਏ। ਤੁਸੀਂ ਕੀ ਮਹਿਸੂਸ ਕੀਤਾ ਇੱਥੇ ਆ ਕੇ? ਬਹੁਤ ਵਧੀਆ ਲੱਗਿਆ। ਬਾਜ਼ਾਰ ਗਏ ਹੋ? ਹਾਂਜੀ। ਤੇ ਬਾਜ਼ਾਰ ਦੇ ਵਿੱਚ ਪਾਕਿਸਤਾਨੀ ਪੰਜਾਬੀ ਭਾਈਆਂ ਨੂੰ ਮਿਲ ਕੇ ਕਿਸ ਤਰ੍ਹਾਂ ਦੇ ਉਹਨਾਂ ਦੇ ਤਾਸਰਾਤ ਤੁਸੀਂ ਮਹਿਸੂਸ ਕੀਤੇ ਨੇ? ਬਹੁਤ ਵਧੀਆ ਸੀ ਸਾਰੇ। ਇੱਜ਼ਤ ਨਾਲ ਪਿਆਰ ਦੇ ਨਾਲ ਸਾਨੂੰ ਆਪਣੇ ਜਿੱਦਾਂ ਭੈਣਾਂ ਬੱਚਿਆਂ ਵਾਂਗੂ ਸਮਝਿਆ, ਇੱਜ਼ਤ ਮਾਣ ਕੀਤਾ। ਬਹੁਤ ਅੱਛਾ ਮਹਿਸੂਸ ਕੀਤਾ ਤੁਸੀਂ। ਤੁਹਾਡਾ ਦੁਬਾਰਾ ਦਿਲ ਕਰੇਗਾ ਆਉਣ ਨੂੰ? ਹੈ ਨਾਨਕ ਦੇਵ ਦੀ ਧਰਤੀ ਕਿਉਂ ਨਾ ਕਰੂੰਗੀ। ਵਿਸਾਖੀ ਤੇ ਆਈਏ। ਵਾਹ ਵੀ ਵਾਹ। ਅੱਛਾ ਤੁਸੀਂ ਆਪਣੀ ਤਰਫੋਂ ਕੋਈ ਮੈਸੇਜ ਦੇ ਦਿਓ ਜਿਹੜੇ ਹਜੇ ਤੱਕ ਬਾਬਾ ਜੀ ਦੀ ਧਰਤੀ ਤੇ ਨਹੀਂ ਆਏ। ਬਹੁਤ ਕੋਆਪਰੇਟਿਵ ਹੈਗੇ ਸਾਰੇ ਲੋਕ। ਤੁਸੀਂ ਜਿੰਨਾ ਵੀ ਹੈਗਾ ਜਦੋਂ ਵੀ ਤੁਹਾਨੂੰ ਮੌਕਾ ਮਿਲਦਾ ਬਾਬਾ ਜੀ ਦੇ ਇੱਥੇ ਦਰਸ਼ਨ ਕਰਨ ਜ਼ਰੂਰ ਆਓ। ਲੋਕ ਵੀ ਸਾਨੂੰ ਕਹਿ ਦਿੰਦੇ ਕਿ ਇੱਦਾਂ ਨਹੀਂ ਇੱਦਾਂ, ਪਰ ਇੱਥੇ ਆ ਕੇ ਸਾਨੂੰ ਬਹੁਤ ਵਧੀਆ ਲੱਗਿਆ, ਆਪਣਾਪਨ ਮਹਿਸੂਸ ਹੋਇਆ। ਸਾਰੇ ਬਹੁਤ ਵਧੀਆ ਹੈਗੇ ਜੀ। ਬਹੁਤ ਮਿਹਰਬਾਨੀ, ਸ਼ੁਕਰੀਆ। ਜਿਹੜੀਆਂ ਨੇ ਸੰਗਤਾਂ ਦੇ ਵਾਸਤੇ ਜਿਹੜਾ ਨਾ ਇਹ ਅਰੇਂਜ ਕੀਤਾ ਹੋਇਆ ਤੇ ਇੱਥੇ ਜਿਹੜਾ ਨਾ ਫਿਰ ਜਿਹੜੇ ਬਾਹਰੋਂ ਮਹਿਮਾਨ ਆਉਂਦੇ ਨੇ ਉਹ ਇੱਥੇ ਰਾਤ ਸਟੇ ਕਰਦੇ ਨੇ। ਇਹ ਬਿਲਡਿੰਗਾਂ ਜਿਹੜੀਆਂ ਨੇ ਤੇ ਬੜਾ ਅੱਛਾ ਇੰਤਜ਼ਾਮ ਹੈ। ਪਾਰਕਿੰਗ ਹੈ ਇੱਧਰ ਤੇ ਫਿਰ ਬਿਲਡਿੰਗਾਂ ਵੀ ਇਸੇ ਵਾਸਤੇ ਜਿਹੜੀਆਂ ਨੇ ਉਹ ਜਿਸ ਗੱਡੀਆਂ ਖੜੀ ਕੀਤੀਆਂ ਨੇ ਤਾਂ ਕਿ ਮਹਿਮਾਨ ਜਿਹੜੇ ਆਉਣ ਤੇ ਉਹ ਆਸਾਨੀ ਦੇ ਨਾਲ ਜਿਹੜਾ ਨਾ ਉਹ ਆਪਣੀ ਗੱਡੀਆਂ 'ਚ ਬੈਠਣ, ਮਹਿਫੂਜ਼ ਤਰੀਕੇ ਦੇ ਨਾਲ ਗੱਡੀਆਂ 'ਚ ਬੈਠ ਕੇ ਤਾਂ ਆਪਣੇ ਸਫ਼ਰ ਦੇ ਨਾਲ ਜਿਹੜਾ ਨਾ। ਇਹ ਕੱਲ ਸਰਦਾਰ ਜੀ ਕੀ ਹਾਲ ਜੀ? ਠੀਕ ਹੈ। ਕਿਹੜੀ ਜਗ੍ਹਾ ਤੋਂ ਆਏ ਭਾਜੀ? ਇੰਗਲੈਂਡ ਤੋਂ। ਇੰਡੀਆ 'ਚ ਕਿਹੜੇ ਜੀ ਪਿੰਡ? ਉਹਦਾ ਜਲੰਧਰ ਆ, ਪਰ ਗਏ ਨਹੀਂ, ਬਹੁਤ ਚਿਰ ਹੋ ਗਿਆ ਗਿਆ। ਅੱਛਾ। ਤੇ ਪਾਕਿਸਤਾਨ 'ਚ ਤੁਹਾਡੇ ਬਜ਼ੁਰਗਾਂ ਦਾ ਕੋਈ ਪਿੰਡ ਕੀ ਯਾਦ ਹੈ? ਕੋਈ ਨਹੀਂ। ਅਸੀਂ ਉੱਥੇ ਸੀ ਪਹਿਲੇ ਉੱਥੇ ਸੀ? ਪਾਕਿਸਤਾਨ ਬਣਨ ਤੋਂ ਪਹਿਲੇ ਦੇ ਉੱਥੇ ਸੀ? ਅੱਛਾ। ਤੁਸੀਂ ਇੱਥੇ ਭਾਜੀ ਆਏ ਤੇ ਕੀ ਮਹਿਸੂਸ ਕੀਤਾ? ਬਹੁਤ ਸੋਹਣਾ ਮਹਿਸੂਸ ਕੀਤਾ। ਆਪਣੇ ਪਾਕਿਸਤਾਨ ਦੇ ਜਿਹੜੇ ਪਬਲਿਕ ਹੈ ਤੇ ਜਿਹੜੇ ਅਦਾਰੇ ਇੰਤਜ਼ਾਮੀਆ ਉਹਨਾਂ ਦੇ ਬਾਰੇ? ਬਹੁਤ ਸੋਹਣਾ ਇੰਤਜ਼ਾਮ ਹੈ, ਬਹੁਤ ਸੋਹਣਾ ਪਬਲਿਕ ਪਿਆਰ ਦਿੰਦੀ ਆ। ਕੀ ਹਾਲ ਹੈ ਬੇਟਾ? अस्सलाम वालेकुम। ठीक है, खैरियत है जी। की नाम है जी ਤੁਹਾਡਾ? कमलेश रानी। ठीक है। आपका? रिया। दिया। रिया। हाँ स्टूडेंट है? हाँ जी। आप भी? नहीं जी। हाँ जी। हाउस वाइफ? हाउस वाइफ। तेरी मम्मा? हाँ जी। की खवांदी अपनी मम्मा ਨੂੰ ਕੁੜੀਏ? मेरी मासी है। तेरी मासी है? ਕੀ ਖਵਾਂਦੀ ਕੁੜੀਏ? ਕੁੜੀ ਨਾਲ ਪੁੱਛ ਲਈ ਆਪਣੀ ਧੀ ਨੂੰ ਕੀ ਬੇਟਾ ਖਵਾਂਦੀ ਆਪਣੀ ਮੰਮਾ ਨੂੰ? हाँ जी हाँ जी अंकल। हाँ जी। ਅੱਛਾ। ਤੇ ਬੇਟਾ ਕੀ ਮਹਿਸੂਸ ਕੀਤਾ ਤੁਸੀਂ ਇੱਥੇ ਆ ਕੇ? बहुत वधिया, बहुत वधिया। पाकिस्तान बहुत वधिया जी, बहुत वधिया। ਪਾਕਿਸਤਾਨ ਦੀ ਪਹਿਲੀ ਤੇ ਗੱਲ ਇਹ ਹੈ ਕਿ ਜਿਹੜੀ ਪਬਲਿਕ ਹੈ, ਤੁਸੀਂ ਬਾਹਰ ਅੰਦਰ ਜਾਂਦੇ ਆ ਕਿਸ ਤਰ੍ਹਾਂ ਦਾ ਉਹਨਾਂ ਦਾ ਤੁਹਾਡੇ ਨਾਲ ਜਿਹੜਾ ਨਾ ਉਹ ਮੇਲ ਵਰਤਨ, ਬੋਲ ਚਾਲ ਤੇ ਫਿਰ ਦੂਸਰੀ? ਹਾਂਜੀ। ਫਰੈਂਡਲੀ ਹੈ ਸਾਰੇ? ਠੀਕ ਹੈ। ਤੇ ਆਪਣੀ ਮੰਮਾ ਨੂੰ ਕਿਹੜਾ ਬੇਟਾ ਕੋਈ ਤੋਹਫਾ ਲੈ ਕੇ ਦੇਣਾ? ਯਾਦਾਂ ਤਾਂ ਹੁੰਦੀਆਂ ਨਾ। ਤੋਹਫਾ ਜੋ ਪਸੰਦ ਆਇਆ ਲੈ ਲੈਣਾ। ਆਪਣੇ ਪੈਸਿਆਂ ਦਾ? ਨਹੀਂ, ਹੱਲੇ ਤਾਂ ਮੰਮਾ ਦੇ ਪੈਸੇ ਚੱਲ ਰਹੇ ਆ। ਚਲੋ ਠੀਕ ਹੈ। ਫੋਟੋ ਅਸੀਂ ਲਈਏ ਦਰਬਾਰ ਸਾਹਿਬ ਦੀ। ਜੀ। ਤਸਵੀਰ ਲੈ ਕੇ ਚੱਲੇ ਆ ਯਾਦਗਾਰ। ਅੱਛਾ। ਪਹਿਲੀ ਦਫਾ ਆਏ ਤੁਸੀਂ? ਹਾਂਜੀ। ਤੁਸੀਂ ਵੀ ਪਹਿਲੀ ਦਫਾ? ਦੁਬਾਰਾ ਫੇਰ ਮਨ ਕਰੂਗਾ? ਜਿਹੜੇ ਨਹੀਂ ਆਏ ਉਹਨਾਂ ਦੇ ਵਾਸਤੇ ਕੋਈ ਮੈਸੇਜ ਕਹਿ ਰਹੇ ਨਾ ਕਿ ਜਿਹੜੇ ਜਿਹੜਾ ਪਾਕਿਸਤਾਨ ਆਉਂਦੇ ਨੇ ਤੇ ਉਹਨਾਂ ਦਾ ਦੂਸਰੇ ਮੁਲਕਾਂ ਦਾ ਵੀਜ਼ਾ ਨਹੀਂ ਲੱਗਦਾ, ਉਹਦੇ ਬਾਰੇ ਤੁਸੀਂ ਕੀ ਕਹਿ ਰਹੇ ਹੋ? ਨਹੀਂ ਕੋਈ ਇਦਾਂ ਦੀ ਗੱਲ ਨਹੀਂ, ਸਾਰੇ ਹਾਂਜੀ ਕੋਈ ਪ੍ਰੋਬਲਮ ਨਹੀਂ ਹੈ? ਮੈਨੂੰ ਲੱਗਦਾ ਨਹੀਂ ਹੈ। ਹਾਂ। ਸਾਡੇ ਪੂਰੇ ਜਥੇ ਚੋਂ ਸਾਰਿਆਂ ਦਾ ਵੀਜ਼ਾ ਲੱਗ ਗਿਆ ਹੈ ਕਹਿੰਦੇ। ਅੱਛਾ। ਕਿਸੇ ਦਾ ਇੰਡੀਆ ਵੀ ਗਏ? ਕੀ ਹਾਲ ਜੀ? ਠੀਕ ਹੋ? ਖੈਰੀਅਤ ਹੈ? ਕੀ ਨਾਮ ਹੈ ਜੀ ਆਪਣਾ? ਬਲਵਿੰਦਰ ਸਿੰਘ। ਭਾਜੀ ਕਿਹੜੀ ਜਗ੍ਹਾ ਤੋਂ ਆਏ ਜੀ? ਇੰਗਲੈਂਡ ਤੋਂ। ਇੰਡੀਆ 'ਚ ਤਾਂ ਆਪਣਾ ਕਿਹੜਾ ਪਿੰਡ ਹੈ ਜੀ? ਪਿੰਡ ਸਾਡਾ ਰੁੜਕਾ ਕਲਾਂ। ਤਹਿਸੀਲ ਜਲੰਧਰ। ਤਹਿਸੀਲ ਫਲੋਰ। ਅੱਛਾ। ਜ਼ਿਲ੍ਹਾ ਜਲੰਧਰ। ਪਾਕਿਸਤਾਨ 'ਚ ਤੁਹਾਡੇ ਪੁਰਖਾਂ ਦਾ ਕੋਈ ਜ਼ਮੀਨ ਸੀਗੀ ਪਰ ਪਤਾ ਨਹੀਂ ਕਿਹੜੇ ਪਿੰਡ ਹੈ। ਪਿੰਡ ਦਾ ਨਹੀਂ ਯਾਦ? ਨਹੀਂ ਪਤਾ ਨਹੀਂ ਕਿਹੜੇ ਪਿੰਡ। ਅੱਛਾ। ਪਹਿਲੀ ਦਫਾ ਆਏ ਤੁਸੀਂ? ਹਾਂਜੀ ਪਹਿਲੀ ਵਾਰ। ਅੱਛਾ। ਸਤਿ ਸ਼੍ਰੀ ਅਕਾਲ ਬਾਬਾ ਜੀ, ਕੀ ਹਾਲ ਜੀ? ਠੀਕ ਹੈ। ਕੀ ਨਾਮ ਹੈ ਜੀ ਤੁਹਾਡਾ? ਰੇਸ਼ਮ ਕੌਰ। ਅੱਛਾ, ਸਹੀ ਹੈ, ਬਹੁਤ ਅੱਛਾ ਨਾਮ ਹੈ। ਇਹ ਮਿਲਦੇ ਜੁਲਦੇ ਨਾਲ ਰੇਸ਼ਮ ਕੌਰ, ਰੇਸ਼ਮ ਬੀਬੀ। ਇੱਦਾਂ ਵੀ ਸਾਡੇ ਸਿੰਘਾਂ ਦੇ ਕੌਰ ਰੱਖਦੇ ਨੇ ਜ਼ਿਆਦਾ, ਸਿੰਘ ਤੇ ਕੌਰ। ਮੁਸਲਮਾਨ ਨਹੀਂ, ਮੈਂ ਕਹਿ ਰਿਹਾ ਜੀ ਸਿੰਘਾਂ 'ਚ ਕੌਰ ਆ ਜਾਂਦਾ, ਮੁਸਲਮਾਨਾਂ 'ਚ ਬੀਬੀ ਆ ਜਾਂਦਾ। ਨਾਮ ਜਿਹੜੇ ਨੇ ਉਹ ਕਾਫੀ ਹੱਦ ਤੱਕ ਜਿਹੜਾ ਨਾ ਮਿਲਦੇ ਜੁਲਦੇ ਨੇ। ਤੇ ਇੰਡੀਆ 'ਚ ਕਿਹੜਾ ਪਿੰਡ ਹੈ ਜੀ? ਸਾਡਾ ਦਸੂਆ ਕੇਰੀਆਂ।
ਦਸੂਆ ਮੁਕੇਰੀਆਂ। ਦਸੂਆ ਪਿੰਡ ਸਾਡਾ ਦਸੂਆ ਖਾਸ ਦਸੂਏ ਦੇ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਪਿੰਡ ਗਰਨਾ ਸਾਹਿਬ ਗੁਰਦੁਆਰਾ ਗਰਨਾ ਸਾਹਿਬ ਗੁਰਦੁਆਰਾ ਉਹ ਪਿੰਡ ਹੈ ਤੁਹਾਡਾ? ਹਾਂ। ਅੱਛਾ ਤੇ ਤੁਸੀਂ ਪਹਿਲੀ ਦਫਾ ਆਏ? ਪਹਿਲੀ ਵਾਰ। ਪਾਕਿਸਤਾਨ ਦੇ ਵਿੱਚ ਤੁਹਾਡੇ ਬਜ਼ੁਰਗ ਨਹੀਂ ਉੱਥੋਂ ਦੇ ਰਹਿਣ ਵਾਲੇ ਸ਼ੁਰੂ ਤੋਂ? ਅੱਛਾ ਤੇ ਕੀ ਮਹਿਸੂਸ ਕੀਤਾ ਜੀ ਤੁਸੀਂ ਪਾਕਿਸਤਾਨ ਜਾ ਕੇ? ਅਸੀਂ ਦਰਸ਼ਨ ਕਰ ਰਹੇ ਬਹੁਤ ਵਧੀਆ ਚੰਗਾ ਲੱਗਾ ਆਉਣਾ? ਬਹੁਤ ਵਧੀਆ ਬਹੁਤ ਅੱਛੇ ਲੋਕ। ਭੈਣ ਜੀ ਕੀ ਹਾਲ ਹੈ ਜੀ? ਕਿਸ ਜਗ੍ਹਾ ਤੋਂ ਆਏ ਜੀ? ਬਾਲ ਲੀਲਾ ਗੁਰਦੁਆਰਾ ਹੈ ਨਹੀਂ ਤੰਬੂ ਸਾਹਿਬ ਹੈ। ਮੈਂ ਤੁਹਾਡਾ ਪੁੱਛਿਆ ਕਿਸ ਜਗ੍ਹਾ ਤੋਂ ਆਏ? ਖੈਰਪੁਰ ਸਿੰਘ ਸ਼ਹਿਰਪੁਰ ਤੋਂ। ਅੱਛਾ ਸੱਖਰ ਤੇ ਤੁਸੀਂ ਭੈਣ ਜੀ? ਮੈਂ ਸੱਖਰ ਸਿੰਘ ਸੱਖਰ ਤੇ ਹੈ? ਕੀ ਹਾਲ ਹੈ ਜੀ? ਕਾਲੀ ਕਲਾ ਤਬੀਅਤ ਠੀਕ ਆ? ਬਹੁਤ ਵਧੀਆ। ਥੋੜਾ ਜਿਹਾ ਢਿੱਲੇ ਲੱਗਦੇ ਹੋ। ਨਾ ਲੱਡੂ ਲੈ ਕੇ ਆਵਾਂ? ਲੱਡੂ ਖਾ ਕੇ ਹਟੇ ਹੁਣ। ਮੈਂ ਕਿਹਾ ਦੀਦੀ ਇੱਕ ਹੋਰ ਲਿਆਵਾਂ। ਅੱਛਾ ਇਹ ਕੀ ਨਾਮ ਹੈ ਜੀ ਆਪਣਾ? ਗੁਰਬਚਨ ਸਿੰਘ ਭਾਜੀ ਕਿਹੜੀ ਜਗ੍ਹਾ ਤੋਂ ਆਏ? ਯੂਕੇ ਤੋਂ। ਯੂਕੇ ਤੋਂ। ਇੰਡੀਆ 'ਚ ਕਿਹੜਾ ਪਿੰਡ ਹੈ, ਕਿਹੜਾ ਸ਼ਹਿਰ ਹੈ, ਜ਼ਿਲ੍ਹਾ ਤਹਿਸੀਲ? ਜ਼ਿਲ੍ਹਾ ਜਲੰਧਰ। ਤਹਿਸੀਲ ਪਿੰਡ ਕਿਹੜਾ ਜੀ? ਇੱਥੇ ਨੇੜੇ ਹੀ ਹੈਗਾ, ਨੇੜੇ ਹੀ ਹੈ। ਪਿੰਡ ਕਿਹੜਾ? ਰਾਮ ਰਾਏਪੁਰ। ਇਹ ਵੀ ਹੋ ਸਕਦਾ ਕਿ ਉੱਥੋਂ ਮੁਸਲਮਾਨ ਪਾਕਿਸਤਾਨ ਆਏ ਹੋਣ। ਮਕਸਦ ਇਹ ਹੈ ਮੇਰਾ। ਹਾਂ ਇਹ ਮਕਸਦ ਹੈ। ਹਾਂਜੀ ਜੋੜ ਹੋਵੇ ਫਿਰ ਰਾਬਤੇ ਹੋਣ, ਪਿਆਰ ਮੁਹੱਬਤ ਵਧੇ। ਰਾਮ ਰਾਏਪੁਰ। ਅੱਛਾ ਉਹਦਾ ਥਾਣਾ ਵਗੈਰਾ ਕਿਹੜਾ ਸੀ? ਖਾਣਾ ਉਹੀ ਪੈ ਜਾਂਦਾ ਨਵਾਂ ਸ਼ਹਿਰ। ਅੱਛਾ ਤੇ ਭਾਜੀ ਪਾਕਿਸਤਾਨ 'ਚ ਤੁਹਾਡੇ ਬਜ਼ੁਰਗ ਰਹਿ ਕੇ ਗਏ ਨੇ ਜਾਂ ਸ਼ੁਰੂ ਤੋਂ ਉੱਥੋਂ ਦੇ ਰਹਿਣ ਵਾਲੇ? ਉੱਥੇ ਦੇ ਰਹਿਣ ਵਾਲੇ। ਤੁਸੀਂ ਪਹਿਲੀ ਦਫਾ ਆਏ? ਦੂਸਰੀ ਵਾਰੀ। ਤੇ ਕੀ ਮਹਿਸੂਸ ਕੀਤਾ ਇੱਥੇ ਆ ਕੇ? ਇੰਤਜ਼ਾਮੀਆਂ ਪਾਕਿਸਤਾਨ ਦੇ ਜਿਹੜੇ ਅਦਾਰੇ ਨੇ ਤੁਹਾਡੀ ਸਿਕਿਉਰਿਟੀ ਵਾਸਤੇ ਜਾਂ ਲੋਕ ਜਿਹੜੇ ਇੱਥੋਂ ਦੇ ਰਹਿਣ ਵਾਲੇ ਨੇ ਜਿਸ ਟਾਈਮ ਉਹ ਤੁਹਾਨੂੰ ਵੇਖਦੇ ਉਹਨਾਂ ਦੇ ਚਿਹਰਿਆਂ ਦੇ ਤਾਸਰਾਤ ਕੀ ਹੁੰਦੇ ਨੇ? ਉਹ ਸਿਕਿਉਰਿਟੀ ਵਾਲਿਆਂ ਨੇ ਬਹੁਤ ਹੈਲਪ ਕੀਤੀ ਆ ਤੇ ਉਵੇਂ ਵੀ ਪੁਲਿਸ ਵਾਲੇ ਉਹ ਹੈਲਪ ਕਰਦੇ, ਬਹੁਤ ਸਹਾਇਤਾ ਕਰਦੇ ਤੇ ਬਹੁਤ ਚੰਗਾ ਲੱਗਿਆ ਆ ਕੇ ਇੱਥੇ। ਗੁਰਦੁਆਰੇ ਸਾਹਿਬ ਬੜੇ ਵਧੀਆ ਬਣੇ ਨੇ ਤੇ ਸੰਗਤਾਂ ਯੂਕੇ ਤੋਂ ਆਉਣੀਆਂ ਮਾਇਆ ਨਾਲ ਸਫਰੀ ਕੀਤੀ ਸਾਰਿਆਂ ਗੁਰਦੁਆਰੇ ਦੀਆਂ ਬਹੁਤ ਵਧੀਆ ਤੇ ਕੈਨੇਡਾ ਤੋਂ ਆਉਣੀਆਂ, ਅਮਰੀਕਾ ਤੋਂ ਆਉਣੀਆਂ ਤੇ ਪਾਕਿਸਤਾਨ ਦੇ ਜਿਹੜੇ ਬੰਦੇ ਆ ਇਹਨਾਂ ਨੂੰ ਬੜੀ ਲਾਇਕ ਕਰਦੇ ਸਾਡੇ ਬੰਦੇ, ਕਹਿੰਦੇ ਵੀ ਬਹੁਤ ਚੰਗੇ ਬੰਦੇ ਆ ਕਿਉਂਕਿ ਇੱਥੇ ਆ ਕੇ ਆਪਣਾ ਇਤਿਹਾਸ ਜਿਹੜਾ ਸਾਡਾ ਹੈਗਾ, ਗੁਰੂ ਨਾਨਕ ਸਾਹਿਬ ਇੱਥੇ ਦਾ ਅਵਤਾਰ ਹੈ ਉਹਨਾਂ ਦਾ, ਇਸ ਕਰਕੇ ਸਾਡਾ ਸਿੱਖੀ ਦਾ ਜਿਹੜਾ ਸ਼ੁਰੂਆਤ ਇੱਥੋਂ ਹੋਈ ਹੈ ਗੁਰੂ ਨਾਨਕ ਸਾਹਿਬ ਦਾ। ਸਤਿ ਸ਼੍ਰੀ ਅਕਾਲ ਜੀ ਚੀਮਾ ਸਾਹਿਬ, ਕੀ ਹਾਲ ਜੀ? ਠੀਕ ਹੋ? ਕੀ ਨਾਮ ਹੈ ਜੀ ਆਪਣਾ? ਮਹਿੰਦਰ ਸਿੰਘ ਚੀਮਾ। ਮਹਿੰਦਰ ਸਿੰਘ ਚੀਮਾ ਨਾਰੋਵਾਲ ਦੇ ਲਾਗੇ। ਲੋ ਜੀ ਇਹ ਨਾਰੋਵਾਲ ਵਾਲੇ ਵੇਖ ਲਓ, ਤੁਹਾਡੇ ਵਾਸਤੇ ਮਹਿੰਦਰ ਸਿੰਘ ਚੀਮਾ ਸਾਹਿਬ ਜਿਹੜੇ ਨੇ ਮੈਂ ਟਰੇਸ ਕਰ ਲਏ ਨੇ ਤੇ ਇਹਨਾਂ ਦੇ ਨਾਲ ਹੁਣ ਗੱਲ ਕਰਨੇ ਜੀ ਸਾਂਝੀ। ਸਿੱਖ ਪਿੰਡ ਤੋਂ ਆਏ ਆ। ਠੀਕ ਹੈ। ਉਹ ਬੀਬੀ ਕਿੱਥੇ ਗਈਆਂ ਨਾਲ? ਮਹਿੰਦਰ ਸਿੰਘ ਸਾਹਿਬ ਤੁਹਾਡੇ ਪਿਤਾ ਜੀ ਦਾ ਨਾਮ ਕੀ ਸੀ? ਗੁਰਬਖਸ਼ ਸਿੰਘ। ਤੇ ਪਿੰਡ ਪਾਕਿਸਤਾਨ 'ਚ ਕਿਹੜਾ ਸੀ ਤੁਹਾਡਾ? ਨਹੀਂ ਪਿੰਡ ਅਸੀਂ ਹੈ ਪੰਜਾਬ ਦੇ ਦੂਜੇ ਚੜ੍ਹਦੇ। ਅੱਛਾ ਚੜ੍ਹਦੇ ਪੰਜਾਬ ਦੇ ਸ਼ੁਰੂ ਦੇ ਰਹਿਣ ਵਾਲੇ। ਤੇ ਫਿਰ ਨਾਰੋਵਾਲ ਦੇ ਡਸਕੇ ਦਾ ਤੁਹਾਨੂੰ ਚੀਮਿਆਂ ਦਾ ਕਿਸ ਤਰ੍ਹਾਂ ਪਤਾ ਹੈ? ਕਿ ਰਿਸ਼ਤੇਦਾਰੀਆਂ ਸੀ ਇੱਥੇ ਪਹਿਲੇ? ਮੈਨੂੰ ਆਉਂਦੇ ਨੂੰ 1998 ਦਾ ਮੈਂ ਆਉਣਾ ਇੱਥੇ। 1998 ਦਾ ਆਉਣਾ ਮੈਂ ਇੱਥੇ। ਵਾਹ ਬੇ ਵਾਹ, ਬੜੀ ਗੱਲ ਹੈ ਫਿਰ ਤੇ ਬਾਬੇ ਨੇ ਸਹੀ ਮਿਹਰ ਕੀਤੀ ਤੁਹਾਡੇ ਤੇ। ਮੈਨੂੰ ਆਮ ਪਿੰਡ ਦਾ ਪਤਾ। ਇੰਗਲੈਂਡ ਹੁੰਦੇ ਤੁਸੀਂ? ਅੱਛਾ ਮੈਨੂੰ ਆਮ ਪਿੰਡ ਦਾ ਪਤਾ। ਤੇ ਕਿਹੜੀ ਜਗ੍ਹਾ ਤੋਂ ਆਏ ਸਰਦਾਰ ਜੀ? ਯੂਕੇ ਤੋਂ ਆਏ ਜੀ। ਤੁਹਾਡਾ ਨਾਮ ਕੀ ਹੈ ਜੀ? ਰੋਜਰ ਸਿੰਘ ਮੇਰਾ ਨਾਮ। ਤੇ ਇੰਡੀਆ ਦੇ ਵਿੱਚ ਕਿਹੜਾ ਪਿੰਡ ਹੈ ਤੁਹਾਡਾ ਜੀ ਆਪਣਾ? ਜ਼ਿਲ੍ਹਾ ਹੁਸ਼ਿਆਰਪੁਰ, ਪੰਡੋਰੀ ਗੰਗਾ ਸਿੰਘ। ਅੱਛਾ ਪਾਕਿਸਤਾਨ ਤੁਹਾਡੇ ਪੁਰਖਾਂ ਦਾ ਕਿਹੜਾ ਪਿੰਡ ਸਾ ਜੀ? ਸਾਡੇ ਇੰਡੀਆ ਦਾ ਉੱਥੋਂ ਦੇ ਰਹਿਣ ਵਾਲੇ। ਠੀਕ ਹੈ। ਤੁਹਾਡਾ ਕੀ ਨਾਮ ਹੈ ਸਰਦਾਰ ਜੀ? ਰਿਸ਼ਪਾਲ ਸਿੰਘ ਚਾਹਨ ਜੀ। ਕਿਹੜਾ ਪਿੰਡ ਹੈ ਜੀ ਇੰਡੀਆ 'ਚ? ਸ਼੍ਰੀ ਸ਼ੰਕਰ। ਸ਼੍ਰੀ ਅੱਛਾ ਉਹਦਾ ਜ਼ਿਲ੍ਹਾ ਕਿਹੜਾ ਜੀ? ਜਲੰਧਰ। ਜ਼ਿਲ੍ਹਾ ਜਲੰਧਰ। ਅੱਛਾ ਤੇ ਪਾਕਿਸਤਾਨ ਤੋਂ ਤੁਹਾਡੇ ਪੁਰਖ ਗਏ ਜਾਂ ਇੱਥੋਂ ਦੇ ਰਹਿਣ ਵਾਲੇ? ਅਸੀਂ ਉੱਥੇ ਰਹਿਣ ਵਾਲੇ। ਅੱਛਾ ਤੁਹਾਡਾ ਨਾਮ ਕੀ ਜੀ? ਰਿਸ਼ਪਾਲ ਸਿੰਘ ਮੱਲੀ ਜੀ। ਰਿਸ਼ਪਾਲ ਸਿੰਘ ਮੱਲੀ। ਰਿਸ਼ਪਾਲ ਸਿੰਘ ਮੱਲੀ। ਤੁਸੀਂ ਨਾਰੋਵਾਲ ਤੋਂ ਤਾਂ ਨਹੀਂ ਗਏ? ਹਾਂਜੀ ਨਾਰੋਵਾਲ ਤੋਂ ਤਾਂ ਨਹੀਂ ਗਏ? ਨਹੀਂ ਨਾਰੋਵਾਲ ਬੜਾ ਮੱਲੀ ਹੈ। ਅੱਛਾ ਬਹੁਤ ਮੱਲੀ ਹੈ। ਹੋ ਸਕਦੇ ਬੜੇ ਪਿੰਡ ਮੱਲੀਆਂ ਇਹਦੇ ਨਾਰੋਵਾਲ। ਹਾਂਜੀ ਠੀਕ। ਉੱਥੇ ਮੱਲੀਆਂ ਦਾ ਵੈਸੇ ਕਾਗਜ਼ਾ ਬਹੁਤ ਆ। ਮੱਲੀਆਂ ਦਾ ਅੱਗੇ ਨਾਲ ਚੱਲਦਾ। ਹਾਂਜੀ ਭੈਣ ਜੀ ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਦਲਵੀਰ ਕੌਰ। ਦਲਵੀਰ ਕੌਰ। ਅੱਛਾ ਤੇ ਇੰਡੀਆ 'ਚ ਕਿਹੜਾ ਪਿੰਡ ਹੈ ਜੀ ਤੁਹਾਡਾ? ਪੰਡੋਰੀ ਖਾਸ ਹੈ। ਪੰਡੋਰੀ ਖਾਸ। ਹਾਂਜੀ। ਇੱਥੇ ਵੀ ਇੱਕ ਪੰਡੋਰੀ ਹੈਗਾ ਪਿੰਡਾਂ ਦਾ,
ਦੇ ਵਿੱਚ? ਜ਼ਿਲ੍ਹਾ ਜਲੰਧਰ ਆ। ਅੱਛਾ ਜਲੰਧਰ। ਅੱਛਾ ਤੇ ਆਪਣੀ ਕਿਹੜੀ ਗੋਤ ਹੈ ਜੀ? ਆਪਣੀ ਇਹ ਮੱਲੀ ਆ। ਅੱਛਾ ਅੱਛਾ ਹਾਂਜੀ ਇਹ ਮੇਰੇ ਧਰਮ ਉਹ ਜਿਹੜੇ ਵਡੇਰੇ ਨੇ ਇੰਡੀਆ ਪਾਕਿਸਤਾਨ ਚੋਂ ਤਾਂ ਨਹੀਂ ਗਏ ਨਾਰੋਵਾਲ ਸਾਈਡ ਤੋਂ? ਨਹੀਂ ਨਹੀਂ ਕੋਈ ਨਹੀਂ ਪਤਾ ਨਹੀਂ ਹੈ। ਹਾਂਜੀ ਹਾਂਜੀ ਪਿੱਛੇ ਬਜ਼ੁਰਗ ਪਤਾ ਨਹੀਂ ਕਿੱਥੋਂ ਗਏ ਕਿੱਥੋਂ ਨਹੀਂ ਗਏ। ਕਿਹੜੀ ਜਗ੍ਹਾ ਤੋਂ ਆਏ ਭੈਣ ਜੀ? ਅਸੀਂ ਯੂਕੇ ਤੋਂ। ਅੱਛਾ ਇੰਡੀਆ 'ਚ ਕਿਹੜਾ ਪਿੰਡ ਸੀ? ਇੰਡੀਆ ਚ ਕਿਹੜਾ ਟਿੱਬਾ ਜ਼ਿਲ੍ਹਾ ਕਪੂਰਥਲਾ। ਅੱਛਾ ਤੇ ਇਹ ਵੀ ਸ਼ੁਰੂ ਤੋਂ ਉੱਥੋਂ ਦੇ ਰਹਿਣ ਵਾਲੇ? ਹਾਂਜੀ ਹਾਂਜੀ। ਤੁਸੀਂ ਪਾਕਿਸਤਾਨ ਆਏ ਹੋ, ਕੀ ਮਹਿਸੂਸ ਕੀਤਾ ਹੈ ਇੱਥੋਂ ਦੇ ਸਾਡੇ ਲੋਕਾਂ ਦਾ, ਅਦਾਰਿਆਂ ਦਾ, ਸਾਡੇ ਇੰਤਜ਼ਾਮ ਆ ਜਿਹੜੇ ਇੰਤਜ਼ਾਮ ਕੀਤਾ ਨਾ ਤੁਸੀਂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਬਹੁਤ ਬਹੁਤ ਧੰਨਵਾਦ। ਬਹੁਤ ਅੱਛਾ ਇੰਤਜ਼ਾਮ ਕੀਤਾ ਤੁਸੀਂ। ਹਾਂ ਤੇ ਸਾਡੇ ਜਿਹੜੇ ਹੋਰ ਜਿਹੜੇ ਭੈਣ ਭਰਾ ਨਹੀਂ ਆਏ ਉਹਨਾਂ ਨੂੰ ਕੋਈ ਮੈਸੇਜ ਦੇ ਦਿਓ ਕਿ ਖੁਸ਼ੀ ਦੇ ਨਾਲ ਕੋਈ ਪ੍ਰੋਬਲਮ ਤਾਂ ਨਹੀਂ ਨਾ ਤੁਹਾਨੂੰ ਇੱਥੇ ਮਹਿਸੂਸ ਹੈ? ਸਾਨੂੰ ਕੋਈ ਪ੍ਰੋਬਲਮ ਨਹੀਂ। ਅਸੀਂ ਬਹੁਤ ਮਹਿਸੂਸ ਕਰ ਰਹੇ ਹਾਂ ਵੀ ਆਪਣੇ ਹੀ ਆ ਸਾਰੇ, ਇਹ ਮਹਿਸੂਸ ਕਰਦੇ ਆ ਇਸ ਵੇਲੇ। ਕੋਈ ਮੈਸੇਜ ਦੇ ਦਿਓ ਜਿਹੜੇ ਹਜੇ ਨਹੀਂ ਦਰਸ਼ਨ ਬਾਬੇ ਦੇ ਜਿਨ੍ਹਾਂ ਨੇ ਕੀਤੇ, ਉਹਨਾਂ ਨੂੰ ਮੈਸੇਜ ਦੇ ਦਿਓ ਜਿਹੜੇ ਡਰਦੇ ਨੇ ਕਿ ਅਸੀਂ ਯੂਕੇ ਨਹੀਂ ਜਾ ਸਕਾਂਗੇ, ਕੈਨੇਡਾ ਨਹੀਂ ਜਾ ਸਕਾਂਗੇ ਜਾਂ ਅਮਰੀਕਾ ਨਹੀਂ ਜਾ ਸਕਾਂਗੇ। ਨਹੀਂ ਉਹਨਾਂ ਨੂੰ ਮੈਸੇਜ ਦੇ ਦਿਓ। ਮੈਸੇਜ ਇਹ ਆ ਵੀ ਆਪਾਂ ਨੂੰ ਕੋਈ ਇੱਦਾਂ ਦੀ ਤਕਲੀਫ ਨਹੀਂ ਗੀ, ਕੋਈ ਵਾਸਤਾ ਨਹੀਂ ਗਾ। ਖੁੱਲ੍ਹੇ ਦਿਲ ਨਾਲ ਤੁਸੀਂ ਜਿੱਥੇ ਵੀ ਜਾ ਸਕਦੇ, ਜਿੱਥੇ ਮਰਜ਼ੀ ਜਾਓ, ਸਾਨੂੰ ਉਹ ਮਹਿਸੂਸ ਹੁੰਦਾ ਹੈ ਜੀ। ਬਹੁਤ ਮਿਹਰਬਾਨੀ।